ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮੈਂਟੂ ਗੁਰਸਰੀਆ ਜੀ, ਦੱਸਣਗੇ ਕਿ ਪੰਜਾਬ ਵਿੱਚ ਭਾਰਤ ਵਿੱਚ ਕੀ ਕੁਝ ਚੱਲ ਰਿਹਾ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਤਾਰਾ ਸਿੰਘ ਜੀ ਫਰਿਜਨੋ ਤੋਂ, ਸੁੱਚਾ ਸਿੰਘ ਜੀ ਫਰਿਜਨੋ ਤੋਂ, ਸਰਬਜੀਤ ਸਿੰਘ ਬਾਸੀ ਅਟਵਾਟਰ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚੰਦੀ ਅਰਨੋ ਐਕਸਪ੍ਰੈਸ ਵਾਲੇ, ਖਾਲਸਾ ਇੰਸ਼ੋਰੈਂਸ ਸੈਨੋਜੇ ਤੋਂ, ਕ੍ਰਿਸ਼ਨ ਧਨੋਤਾ ਜੀ ਚੁਬਾ ਸਿਟੀ ਤੋਂ, ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਮੈਂਟੂ ਜੀ ਪਹਿਲਾਂ ਸਭ ਤੋਂ ਜਿਹੜੇ ਭਖੇ ਹੋਏ ਮਸਲੇ ਆ ਉਹਨਾਂ ਦੀ ਆਪਾਂ ਗੱਲਬਾਤ ਕਰਦੇ ਆ। ਚੋਣਾਂ ਖਤਮ ਹੁੰਦਿਆਂ ਹੀ ਐਗਜ਼ਿਟ ਪੋਲਾਂ ਦਾ ਮੀਂਹ ਵਰਗਿਆ। ਬਿਲਕੁਲ ਜੀ, ਅੱਜ ਜਿਉਂ ਹੀ ਦੋ ਜਿਮਨੀ ਚੋਣਾਂ ਸਨ, ਇੱਕ ਤੇ ਮਨੀਪੁਰ ਦੇ ਵਿੱਚ, ਇੱਕ ਉੱਤਰ ਪ੍ਰਦੇਸ਼ ਦੇ ਵਿੱਚ, ਜਿਵੇਂ ਦੋ ਜਿਮਨੀ ਚੋਣਾਂ ਖਤਮ ਹੋਈਆਂ, ਉਹਨਾਂ ਚੋਣਾਂ ਤੋਂ ਬਾਅਦ ਨਾਲ ਦੀ ਨਾਲ ਹੀ ਇਹ ਐਗਜ਼ਿਟ ਪੋਲ ਹੈ ਜਿਹੜੇ 5:30 ਵਜੇ ਸ਼ੁਰੂ ਹੋ ਗਏ। ਇਹਨਾਂ ਐਗਜ਼ਿਟ ਪੋਲਾਂ ਦੀ ਜੇ ਗਿਣਤੀ ਕਰੀਏ ਤੇ ਲਗਭਗ ਅੱਧੀ ਦਰਜਨ ਤੋਂ ਵੱਧ ਨੇ ਇਹ ਜਿਹੜੇ ਐਗਜ਼ਿਟ ਪੋਲ ਆਏ ਆ। ਵੱਖ-ਵੱਖ ਚੈਨਲਾਂ ਦੇ ਆ, ਵੱਖ-ਵੱਖ ਏਜੰਸੀਆਂ ਦੇ ਐਗਜ਼ਿਟ ਪੋਲ ਆ। ਜੇ ਪੰਜਾਬ ਦੀ ਗੱਲ ਕਰੀਏ ਆਪਾਂ, ਜਿਸ ਚੋਣ ਨਤੀਜੇ ਨੂੰ ਸਾਰੇ ਪੰਜਾਬੀ ਉਡੀਕਣ ਡਏ, ਜੇ ਉਹਦੇ ਸੰਦਰਭ ਦੇ ਵਿੱਚ ਵੇਖੀਏ ਇਹਨਾਂ ਐਗਜ਼ਿਟ ਪੋਲਾਂ ਨੂੰ, ਤਾਂ ਜਿਹੜਾ ਜੀ ਨਿਊਜ਼ ਵਾਲਿਆਂ ਦਾ ਆਇਆ ਵਾ ਸਰਵੇ, ਉਹਦੇ 'ਚ ਆਮ ਆਦਮੀ ਪਾਰਟੀ ਨੂੰ ਨਾ 42 ਤੋਂ 51, ਕਾਂਗਰਸ ਨੂੰ 62 ਤੋਂ 71, ਅਕਾਲੀ ਭਾਜਪਾ ਨੂੰ 4 ਤੋਂ 7। ਇੱਦਾਂ ਹੀ ਜਿਵੇਂ ਅੱਜ ਤੱਕ NDTV ਤੇ ਨਿਊਜ਼ ਇੰਡੀਆ ਦਾ ਜਿਹੜਾ ਨਤੀਜਾ ਉਹ ਬਿਲਕੁਲ ਪਹਿਲਾਂ ਵਾਲਾ ਹੀ ਆ, ਉਪਰੋਕਤ ਨਤੀਜਾ ਹੀ ਜਿਹੜਾ ਮੈਂ ਦੱਸਿਆ। ਇੰਡੀਆ TV ਹੈ ਜਿਹੜਾ, ਉਹਨੇ ਆਮ ਆਦਮੀ ਪਾਰਟੀ ਨੂੰ 59 ਤੋਂ 67, ਕਾਂਗਰਸ ਨੂੰ 41 ਤੋਂ 49, ਅਕਾਲੀ ਭਾਜਪਾ ਨੂੰ 5 ਤੋਂ 13 ਦਿੱਤੀਆਂ ਨੇ। ਇਸੇ ਤਰ੍ਹਾਂ ਇੰਡੀਆ TV ਜਿਹੜਾ, ਉਹ ਇੰਡੀਆ ਨਿਊਜ਼ ਹੈ ਜਿਹੜਾ, ਉਹਨੇ ਆਮ ਆਦਮੀ ਪਾਰਟੀ ਨੂੰ 55, ਕਾਂਗਰਸ ਨੂੰ ਬਰਾਬਰ 55, ਅਕਾਲੀ ਭਾਜਪਾ ਨੂੰ 7 ਦਿੱਤੀਆਂ ਨੇ। ਨਿਊਜ਼ 18 ਵਾਲਿਆਂ ਦਾ ਜਿਹੜਾ ਸਰਵੇ ਉਹ ਆਮ ਆਦਮੀ ਪਾਰਟੀ ਨੂੰ 57, ਕਾਂਗਰਸ ਨੂੰ 53, ਅਕਾਲੀ ਭਾਜਪਾ ਨੂੰ 7 ਦਿੰਦਾ ਹੈ। ਜੇ ਇਹਨਾਂ ਸਾਰੇ ਜਿੰਨੇ ਪੋਲ ਆਏ ਆ ਤੇ ਇਹਨਾਂ ਸਾਰਿਆਂ ਦਾ ਪੋਲਾਂ ਦਾ ਪੋਲ ਕਰੀਏ ਤਾਂ ਫਿਰ ਐਵਰੇਜ ਜਿਹੜੀ ਬਣਦੀ ਹੈ ਉਹ ਇੱਥੇ ਕਿ ਜੇ ਬਣਦੀ ਹੈ ਕਿ 50-55 ਕਾਂਗਰਸ ਦੀਆਂ ਬਣਦੀਆਂ ਤੇ 50-52 ਹੀ ਆਮ ਆਦਮੀ ਪਾਰਟੀ ਦੀਆਂ ਬਣਦੀਆਂ। ਕਾਂਗਰਸ ਆਮ ਆਦਮੀ ਪਾਰਟੀ ਜਿੱਥੇ ਪੂਰੀ ਨੈਕ ਟੂ ਨੈਕ ਫਾਈਟ ਦੇ ਵਿੱਚ ਦਿਸਦੀ ਹੈ, ਉੱਥੇ ਇਹਨਾਂ ਸਾਰੇ ਸਰਵਿਆਂ ਦੇ ਵਿੱਚੋਂ ਇੱਕ ਗੱਲ ਕਾਮਨ ਇਹ ਆ ਕਿ ਅਕਾਲੀ ਭਾਜਪਾ ਜੋ ਇਸ ਸਮੇਂ ਦਾ ਸੱਤਾਧਾਰੀ ਗੱਠਜੋੜ ਆ, ਉਹ ਇਸ ਮੁਕਾਬਲੇ ਦੇ ਵਿੱਚ ਕਿਤੇ ਨਾ ਕਿਤੇ ਵਾਸ਼ ਆਊਟ ਹੁੰਦਾ ਨਜ਼ਰ ਆਉਂਦਾ ਹੈ, ਜਿਹੜਾ ਕਾਮਨ ਨਤੀਜਾ ਹੈ ਇਹਨਾਂ ਸਰਵੇਖਣਾਂ ਦਾ। ਸੋ ਇੱਕੋ ਹੀ ਜਿਹੜੀ ਇਸ ਸਾਰੇ ਸਰਵਿਆਂ ਦੀ ਗੱਲ ਕਾਮਨ ਹੈ, ਉਹ ਇੱਕ ਤੇ ਇਹ ਕਿ ਅਕਾਲੀ ਦਲ ਭਾਜਪਾ ਜਿਹੜਾ ਉਹ ਇਸ ਮੁਕਾਬਲੇ 'ਚ ਕਿਤੇ ਪਛੜਦਾ ਨਜ਼ਰ ਆਉਂਦਾ। ਦੂਸਰਾ ਇਹ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਹੈ ਜਿਹੜੇ ਉਹ ਬਿਲਕੁਲ ਬਰਾਬਰੀ ਆ। ਜਿਵੇਂ ਇੱਕ ਸਰਵੇ ਨੇ ਸਪਸ਼ਟ ਰੂਪ ਦੇ ਵਿੱਚ ਬਹੁਮਤ ਦਿੱਤਾ ਕਾਂਗਰਸ ਨੂੰ, ਇੱਕ ਨੇ ਆਮ ਆਦਮੀ ਪਾਰਟੀ ਨੂੰ ਦੇ ਦਿੱਤਾ, ਇੱਕ ਨੇ ਉੱਧਰੋਂ ਦੇ ਦਿੱਤਾ, ਇੱਕ ਨੇ ਉੱਧਰੋਂ ਦੇ ਦਿੱਤਾ। ਬਾਕੀ ਜਿਹੜੇ ਚੋਣ ਸਰਵੇ ਆ ਉਹ ਬਹੁਤੇ ਬਰਾਬਰ ਹੀ ਰੱਖਦੇ ਪਏ ਦੋਨਾਂ ਪਾਰਟੀਆਂ ਨੂੰ। ਹੁਣ ਨਤੀਜੇ ਪਤਾ ਨਹੀਂ ਕੀ ਹੋਣੇ ਆ, ਕਿਉਂਕਿ ਚੋਣ ਸਰਵੇ ਆ ਜਿਹੜੇ, ਇਹਨਾਂ ਨੂੰ ਵੈਸੇ ਸਰਵੇਖਣਾਂ ਨੂੰ ਖੇਖਣ ਵੀ ਕਿਹਾ ਜਾਂਦਾ ਕਿ ਖੇਖਣ ਹੈ, ਸਰਵੇਖਣ ਨਹੀਂ। ਔਰ ਕੋਈ ਸੋਚੇ ਹੋ ਸਕਦਾ ਜਿਹੜਾ ਨੇੜੇ ਲੈ ਜਾਵੇ ਨਤੀਜੇ ਦੇ, ਪਰ ਜਿੰਨੀਆਂ ਪਾਰਟੀਆਂ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਮੰਨਦਾ ਪਿਆ ਕਿ ਇਹ ਜਿੰਨੇ ਜਿਹੜੇ ਸਰਵੇ ਆ ਉਹ ਸਾਨੂੰ ਨੇੜੇ ਤੇੜੇ ਲਿਜਾਂਦੇ ਆ, ਇਹ ਸੱਚੇ ਆ, ਹਕੀਕੀ ਰੂਪ ਦੇ ਵਿੱਚ ਆ। ਹਰੇਕ ਪਾਰਟੀ ਨੇ ਕਿਹਾ ਕਿ ਨਹੀਂ, ਸਾਡੀਆਂ ਜੋ ਦੱਸੀਆਂ ਜਾ ਰਹੀਆਂ ਸੀਟਾਂ ਇਹਦੇ ਤੋਂ ਕਿਤੇ ਜ਼ਿਆਦੀਆਂ ਹੋਣਗੀਆਂ। ਹੁਣ ਨਤੀਜੇ ਲਈ ਇੰਤਜ਼ਾਰ ਕਰਨਾ ਪਵੇਗਾ। ਉਂਝ ਜਿਹੜੇ ਇਹ ਨਤੀਜੇ ਜਿੰਨੇ ਕੁ ਅੱਜ ਚੋਣ ਸਰਵੇ ਅਸੀਂ ਦੇਖੇ ਆ, ਉਹਦੇ ਵਿੱਚੋਂ ਇੱਕ ਚੀਜ਼ ਸਾਫ਼ ਹੁੰਦੀ ਹੈ ਕਿ ਸੁਖਬੀਰ ਸਿੰਘ ਬਾਦਲ ਵਾਰ-ਵਾਰ ਕਹਿੰਦਾ ਹੁੰਦਾ ਸੀਗਾ ਕਿ 2012 ਦੇ ਵਿੱਚ ਸਾਨੂੰ PPP ਨੇ ਤਾਰ ਦਿੱਤਾ, ਸਾਨੂੰ PPP ਨੇ ਤਾਰ ਦਿੱਤਾ, ਸਾਡਾ ਬਹੁਤ ਫਾਇਦਾ ਕੀਤਾ। ਪਰ ਜਿਹੜੇ ਇਹ ਚੋਣ ਨਤੀਜਿਆਂ ਦੇ ਜਿਹੜੇ ਚੋਣ ਸਰਵਿਆਂ ਦੇ ਨਤੀਜੇ ਅਸੀਂ ਵੇਖਣ ਡਏ ਆ, ਇਹਦੇ ਵਿੱਚੋਂ ਇਹ ਜ਼ਰੂਰ ਸਾਫ਼ ਹੋ ਜਾਂਦਾ ਪ੍ਰਤੱਖ ਤੌਰ ਤੇ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਕਦੇ ਕਹਿੰਦੇ ਸਨ ਕਿ PPP ਨੇ ਸਾਨੂੰ ਤਾਰਿਆ, ਅੱਜ ਉਹ ਖੁਦ PPP ਵਾਲੇ ਹਾਲ ਦੇ ਵਿੱਚ ਚਲੇ ਗਏ ਆ। PPP ਵਾਲਾ ਹਾਲ ਉਹਨਾਂ ਦਾ ਇਸ ਤਰ੍ਹਾਂ ਹੋਇਆ ਪਿਆ ਕਿ ਜੇ ਅਕਾਲੀ ਦਲ ਭਾਜਪਾ ਅੱਜ ਦੇ ਨਤੀਜਿਆਂ ਦੇ ਮੁਤਾਬਕ ਦਹਾਈ ਦਾ ਅੰਕੜਾ ਨਹੀਂ ਛੂੰਹਦਾ, ਮਤਲਬ ਕਿ 10 ਤੋਂ ਥੱਲੇ ਰਹਿ ਜਾਂਦਾ, ਤੇ ਸਰਕਾਰ ਸਪਸ਼ਟ ਕਿਸੇ ਦੀ ਵੀ ਬਣ ਸਕਦੀ ਹੈ। ਆਮ ਆਦਮੀ ਪਾਰਟੀ ਵੀ ਬਣਾ ਸਕਦੀ ਹੈ, ਕਾਂਗਰਸ ਵੀ ਬਣਾ ਸਕਦੀ ਹੈ। ਤੇ ਜੇ ਇਹ 20 ਤੋਂ ਉੱਤੇ ਚਲੇ ਜਾਂਦੇ ਆ, ਫਿਰ ਇਹਨਾਂ ਦੋ ਸਿਆਸੀ ਦਲਾਂ ਦੀਆਂ ਸੇਵੀਆਂ ਦੇ ਵਿੱਚ ਲੂਣੇ ਪਾ ਦੇਣਗੇ। ਸੋ ਜਿਹੜਾ ਰੋਲ PPP ਨੇ ਪਿਛਲੀ ਵਾਰੀ ਇਹਨਾਂ ਲਈ ਪੋਜ਼ਿਟਿਵ ਨਿਭਾਇਆ ਸੀ, ਐਤਕੀ ਉਸ ਰੋਲ ਦੇ ਵਿੱਚ ਇਹ ਆ ਗਏ ਆ, ਤੇ ਇਸ ਰੋਲ ਦੇ ਵਿੱਚ ਇਹ ਨੈਗੇਟਿਵ ਕਿਹਦੇ ਲਈ ਬਣਦੇ ਆ, ਪੋਜ਼ਿਟਿਵ ਕਿਹਦੇ ਲਈ ਬਣਦੇ ਆ, ਇਹ ਕਿਹਨੂੰ
ਤਾਰਦੇ ਆ, ਕਿਹਨੂੰ ਡੁਬੋਂਦੇ ਆ, ਇਹ ਸਮਾਂ ਦੱਸੇਗਾ। ਹਾਲ ਦੀ ਘੜੀ ਚੋਣ ਨਤੀਜਿਆਂ ਨੂੰ ਨਾ ਅਕਾਲੀ ਦਲ ਵਾਲੇ ਮੰਨਣ ਡਏ ਆ, ਨਾ ਆਮ ਆਦਮੀ ਪਾਰਟੀ ਵਾਲੇ ਮੰਨਣ ਡਏ ਆ, ਨਾ ਕਾਂਗਰਸ ਵਾਲੇ ਮੰਨਣ ਡਏ ਆ। ਯਾਨੀ ਇਹ ਜਿਹੜੇ ਚੋਣ ਨਤੀਜਿਆਂ ਦੇ ਸਰਵੇ ਆ, ਇਹਨਾਂ ਨੂੰ ਸਾਰੇ ਸਿਆਸੀ ਦਲ ਰੱਦ ਰਹੇ ਆ। ਬਿਲਕੁਲ ਜੀ, ਸੁਖਬੀਰ ਬਾਦਲ ਦੀ ਗੱਲ ਕੀਤੀ ਆ, ਉਹ ਤਾਂ ਹੁਣ ਵੀ 72 ਸੀਟਾਂ ਲੈ ਕੇ ਬੈਠੇ ਆ। ਤੇ ਅੱਗੇ ਆਪਾਂ ਨੋਟਬੰਦੀ ਦੇ ਦੌਰਾਨ ਜੇ ਗੱਲ ਕਰੀਏ, ਲੋਕਾਂ ਦੇ ਚੁੱਲ੍ਹੇ ਤਪਣੇ ਬੰਦ ਹੋ ਗਏ ਸੀਗੇ, ਪਰ ਚੰਦਰ ਬਾਬੂ ਨਾਇਡੂ ਦੇ ਮੁੰਡੇ ਦੀ ਜਾਇਦਾਦ ਛਾਲਾਂ ਮਾਰ ਕੇ ਵਧੀ। ਇਸ ਛਾਲਾਂ ਮਾਰਨ ਵਾਲੀ ਜਾਇਦਾਦ ਨੇ ਅੱਜ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਕਿਸੇ ਬੰਦੇ ਦੀ ਨੋਟਬੰਦੀ ਦੇ ਦੌਰਾਨ ਇੰਨੀ ਸੰਪत्ति, ਇੰਨੀ ਪ੍ਰਾਪਰਟੀ, ਇੰਨੀ ਜਾਇਦਾਦ ਏਡੀ ਜਲਦੀ ਕਿਵੇਂ ਵੱਧ ਜਾਂਦੀ ਹੈ। ਏਡੀ ਗੁੱਡੀ ਛੇਤੀ ਚੜੀ ਹੈ ਕਿ ਜਿਹੜਾ ਬੰਦਾ ਅੱਜ ਤੋਂ 5 ਮਹੀਨੇ ਪਹਿਲਾਂ, 4.5-5 ਮਹੀਨੇ ਪਹਿਲਾਂ ਇਹ ਗੱਲ ਖੁਦ ਆਪਣੇ ਹਲਫਨਾਮੇ 'ਚ ਕਹਿੰਦਾ ਕਿ ਜੀ ਮੇਰੇ ਕੋਲ 14.5 ਕਰੋੜ ਦੀ ਕੁੱਲ ਪੂੰਜੀ ਹੈ, ਤੇ ਉਹ ਅੱਜ ਆਪਣੇ ਹਲਫਨਾਮੇ ਦੇ ਵਿੱਚ ਜਾ ਕੇ ਇਹ ਗੱਲ ਆਖੇ ਕਿ ਜੀ ਮੇਰੇ ਕੋਲੇ 330 ਕਰੋੜ ਰੁਪਏ ਦੀ ਜਾਇਦਾਦ ਆ, ਤੇ ਮੱਥਾ ਠਣਕੇਗਾ। ਇਹ ਤੇ ਦੰਦਲ ਪਾਉਣ ਵਾਲਾ ਆંકੜਾ ਕਿ ਜਿਹੜਾ ਬੰਦਾ ਕੁਝ ਮਹੀਨੇ ਪਹਿਲਾਂ 14.5 ਕਰੋੜ ਦਾ ਮਾਲਕ ਸੀ, ਔਰ ਉਹ ਨੋਟਬੰਦੀ ਦਾ ਦੌਰ ਜਿਸ ਦੌਰਾਨ ਇੱਥੋਂ ਦੇ ਦੇਸ਼ ਦੇ ਅਰਬਪਤੀਆਂ ਦੀ ਜਿਹੜੀ ਗਿਣਤੀ ਹੈ ਉਹਦੇ 'ਚ 11% ਦੀ ਗਿਰਾਵਟ ਆਈ ਹੈ। ਤੁਸੀਂ ਆਪ ਹਿਸਾਬ ਲਾ ਲਓ ਕਿ 11% ਅਰਬਪਤੀਆਂ ਦੀ ਗਿਣਤੀ ਘਟੀ ਹੈ। ਉਸ ਦੌਰ ਦੇ ਵਿੱਚ ਕਿਸੇ ਬੰਦੇ ਦਾ ਇਹ ਆਖਣਾ ਕਿ ਜੀ ਮੈਂ ਅਕਤੂਬਰ ਦੇ ਅੰਤ ਦੇ ਵਿੱਚ 14.5 ਕਰੋੜ ਰੁਪਏ ਦਾ ਮਾਲਕ ਸਾਂ, ਤੇ ਅੱਜ ਮੇਰੇ ਕੋਲ ਪੂੰਜੀ ਹੈ ਜਿਹੜੀ 330 ਕਰੋੜ ਦੀ ਆ, ਸਾਰੇ ਜਿਹੜੇ ਆ ਉਹ ਇੱਕ ਵਾਰੀ ਆਪਣਾ ਖੂਨ ਤੁਰਦਾ ਫਿਰਦਾ ਜਮਾ ਬਹਿਣਗੇ ਕਿ ਇਹ ਕੀ ਭਾਣਾ ਵਰਤਿਆ। ਇਹ ਕੌਤਕ ਕੀ ਹੈ ਕਿ ਏਡੀ ਜਲਦੀ, ਇੰਨੀ ਛੇਤੀ ਇਹ ਬੰਦਾ ਜਿਹੜਾ ਉਹ ਅਰਬਪਤੀ ਵੀ ਬਣ ਗਿਆ। ਸੋ ਇਹ ਇਸ ਕਰਕੇ ਆ ਕਿਉਂਕਿ ਉਹ ਹੈ ਚੰਦਰ ਬਾਬੂ ਨਾਇਡੂ ਦਾ ਮੁੰਡਾ। ਚੰਦਰ ਬਾਬੂ ਨਾਇਡੂ ਆਂਧਰਾ ਪ੍ਰਦੇਸ਼ ਦਾ ਮੁੱਖ ਮੰਤਰੀ ਹੈ, ਔਰ ਆਂਧਰਾ ਪ੍ਰਦੇਸ਼ ਦਾ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੋਟਬੰਦੀ ਦੇ ਦੌਰਾਨ ਜਿਹੜੀ ਇੱਕ ਕਮੇਟੀ ਬਣਾਈ ਗਈ ਸੀ ਕੇਂਦਰ ਸਰਕਾਰ ਵੱਲੋਂ, ਉਹਦਾ ਮੁਖੀਆ ਵੀ ਸੀ। ਹੁਣ ਇਸ ਮੁੰਡੇ ਦਾ ਇਹ ਕਹਿਣਾ ਕਿ ਜੀ ਮੈਂ ਜਿਹੜੀ ਸੰਪत्ति 14.5 ਕਰੋੜ ਦੀ 330 ਕਰੋੜ ਤੇ ਲਿਆਂਦੀ ਆ, ਇਹ ਵਿੱਚ ਕੁਛ ਮੈਨੂੰ ਪੁਸ਼ਤੈਨੀ ਜਾਇਦਾਦ ਮਿਲੀ ਹੈ। ਜੇ ਪੁਸ਼ਤੈਨੀ ਜਾਇਦਾਦ ਦੀ ਗੱਲ ਕਰੀਏ ਤੇ ਇਹਦੇ ਕੋਲ ਜਿਹੜਾ ਪਿਛਲਾ ਹਲਫਨਾਮਾ ਸੀਗਾ, ਪਿਛਲੇ ਹਲਫਨਾਮੇ ਦੇ ਮੁਤਾਬਕ ਇਹਨੇ ਕਿਹਾ ਸੀਗਾ ਜੀ ਕਿ ਮੇਰੇ ਕੋਲੇ 6 ਕਰੋੜ ਦੀ ਹੈ ਜਿਹੜੀ ਉਹ ਮੇਰੀ ਪੁਸ਼ਤੈਨੀ ਸੰਪत्ति ਹੈ। ਪਰ ਉਹਨੂੰ ਜੇ ਗਾਂ ਵੀ ਹੁਣ ਇਹਦੇ ਹਲਫਨਾਮੇ ਦੇ ਮੁਤਾਬਕ ਆਂਕ ਲਈ ਤੇ ਹੁਣ ਕਹਿੰਦਾ ਜੀ ਕਿ ਮੇਰੇ ਕੋਲ 38 ਕਰੋੜ ਦੀ ਪੁਸ਼ਤੈਨੀ ਜਾਇਦਾਦ ਆ। ਜੇ 38 ਕਰੋੜ ਦੀ ਪੁਸ਼ਤੈਨੀ ਜਾਇਦਾਦ ਹੈ ਤਾਂ ਦੂਜੀ ਜਾਇਦਾਦ ਜਿਹੜੀ ਹੈ ਉਹ ਕਿਸ ਪੁਸ਼ਤ ਨੇ ਇਹਨੂੰ ਦਾਨ ਕਰ ਦਿੱਤੀ ਹੈ। ਸਮਝ ਤੋਂ ਪਰੇ ਦੀ ਗੱਲ ਆ ਕਿ ਜਿਹੜੇ ਇੱਕ ਸ਼ੇਅਰ ਦੀ ਗੱਲ ਇਹਨੇ ਪਿਛਲੇ ਹਲਫਨਾਮੇ 'ਚ ਕੀਤੀ ਸੀਗੀ ਕਿ ਜੀ ਮੇਰੇ ਕੋਲ ਹੈਰੀਟੇਜ ਫੂਡਸ ਦੀ ਜਿਹੜੀ ਚੇਨ ਆ ਉਹਦੇ ਵਿੱਚ 2 ਕਰੋੜ ਦਾ ਸ਼ੇਅਰ ਹੈ, ਮੇਰਾ 2.5 ਕਰੋੜ ਦਾ ਸ਼ੇਅਰ ਹੈ। ਹੁਣ ਉਸੇ ਹੀ ਹੈਰੀਟੇਜ ਫੂਡਸ ਦੀ ਚੇਨ ਦੇ ਵਿੱਚ ਇਹ ਕਹਿੰਦਾ ਜੀ ਕਿ ਮੇਰਾ 273 ਕਰੋੜ ਦਾ ਸ਼ੇਅਰ ਆ। ਹੁਣ ਇੱਥੇ ਸਮਝ ਆ ਜਾਂਦੀ ਹੈ ਕਿਉਂਕਿ ਉਹਨਾਂ ਨੇ ਆਪਣੇ ਸ਼ੇਅਰ ਇੱਕ ਫਿਊਚਰ ਰਿਟੇਲ ਲਿਮਟਿਡ ਨਾਂ ਦੀ ਕੰਪਨੀ ਨੂੰ ਨਵੰਬਰ ਦੇ ਵਿੱਚ ਵੇਚੇ ਆ। ਨਵੰਬਰ ਦੇ ਵਿੱਚ ਹੀ ਉਹਨਾਂ ਨੇ ਸ਼ੇਅਰ ਵੇਚੇ ਆ ਤੇ ਨਵੰਬਰ ਦੇ ਵਿੱਚੋਂ ਹੀ ਕਿਤੇ ਇਹ ਫਿਰ ਆਪਦਾ ਸ਼ੇਅਰ ਹੈ ਜਿਹੜਾ ਵਧਾ ਗਿਆ। ਇਹਦਾ ਮਤਲਬ ਕਿ ਅੰਦਰ ਖਾਤੇ ਹੀ ਕੋਈ ਕੰਪਨੀ ਖੜੀ ਕਰਕੇ ਉਹਨਾਂ ਦੇ ਸ਼ੇਅਰ ਹੈ ਜਿਹੜੇ ਉਹ ਖਰੀਦ ਲੈ ਗਏ। ਹੁਣ ਇੱਕ ਸਵਾਲ ਜਿਹੜਾ ਸਭ ਤੋਂ ਵੱਡਾ ਖੜਾ ਹੁੰਦਾ ਉਹ ਇਹ ਹੁੰਦਾ ਕਿ ਜਦੋਂ ਲੋਕ 500 ਰੁਪਏ ਨੂੰ ਤਰਸਣ ਡਏ ਸਨ, 2-2 ਹਜ਼ਾਰ ਰੁਪਏ ਦੇ ਨੋਟ ਲਈ 2-2 ਘੰਟੇ 4-4 ਘੰਟੇ ਲੈਣਾ ਦੇ ਵਿੱਚ ਧੱਕੇ ਖਾਂਦੇ ਸਨ, ਉਸ ਸਮੇਂ ਕੋਈ ਬੰਦਾ ਇਸ ਤਰ੍ਹਾਂ ਸੈਂਕੜੇ ਕਰੋੜ ਦੀ ਡੀਲ ਕਰ ਜਾਂਦਾ ਹੈ, ਇਸ ਤਰ੍ਹਾਂ ਦੀ ਸੌਦੇਬਾਜ਼ੀ ਕਰ ਜਾਂਦਾ ਹੈ, ਕੁਛ ਨਾ ਕੁਛ ਤੇ ਸ਼ੱਕ ਪਵੇਗਾ। ਹੁਣ ਇਸ ਸ਼ੱਕ ਦਾ ਕੋਈ ਹੱਲ ਜਾਂ ਸ਼ੱਕ ਦੀ ਕੋਈ ਨਿਵਰਤੀ ਕੋਈ ਕਰਦਾ ਹੈ ਉਹ ਤੇ ਸਮਾਂ ਦੱਸੇਗਾ। ਪਰ ਉਂਝ ਚੰਦਰ ਬਾਬੂ ਨਾਇਡੂ ਬਣਾਇਆ ਸੀਗਾ ਇਹਨਾਂ ਨੇ ਕਿ ਸੁਧਾਰਾਂ ਲਈ ਤੁਸੀਂ ਸੁਝਾਅ ਦਿਓ ਕਿ ਨੋਟਬੰਦੀ 'ਚ ਕੀ ਸੁਧਾਰ ਕਰਨੇ ਚਾਹੀਦੇ ਆ। 2-4 ਹੋਰ ਵੀ ਮੁੱਖ ਮੰਤਰੀ ਜਿਹੜੇ ਉਸ ਕਮੇਟੀ ਦੇ ਵਿੱਚ ਫਿੱਟ ਕੀਤੇ ਗਏ ਸਨ ਤੇ ਚੰਦਰ ਬਾਬੂ ਨਾਇਡੂ ਉਸ ਕਮੇਟੀ ਦਾ ਮੁਖੀਆ ਸੀ। ਇਹਨੇ ਚੰਦਰ ਬਾਬੂ ਨਾਇਡੂ ਨੇ ਤੇ ਪਤਾ ਨਹੀਂ ਕੋਈ ਸੁਝਾਅ ਦਿੱਤਾ ਜਾਂ ਨਹੀਂ ਦਿੱਤਾ, ਪਰ ਮੈਨੂੰ ਲੱਗਦਾ ਤੇ ਮੁੰਡੇ ਨੇ ਜ਼ਰੂਰ ਕਿਸੇ ਕੰਨ ਨੂੰ ਸੁਝਾਅ ਦੇ ਦਿੱਤਾ, ਕੰਨ ਦੇ ਵਿੱਚ ਫੂਕ ਮਾਰ ਕੇ ਆਖਿਆ ਕਿ ਤੁਹਾਡਾ ਮਾਲ ਵਧੇ ਤੇ ਸਾਡੀਆਂ ਬੁੱਕਾਂ ਵਧਣ। ਸੋ ਇਹੋ ਜਿਹਾ ਕੋਈ ਫਾਰਮੂਲਾ ਕਿਸੇ ਨੂੰ ਸੁਝਾਅ ਦਿੱਤਾ ਕਿ ਇਹ ਜਾਇਦਾਦ ਹੈ ਜਿਹੜੀ ਰਾਤੋਂ ਰਾਤ ਵੱਧ ਗਈ ਆ। ਉਂਝ ਇਹਨਾਂ ਦੀਆਂ ਜਾਇਦਾਦਾਂ ਵੱਧਦੀਆਂ, ਸਧਾਰਨ ਵਿਅਕਤੀ ਜੇ ਆਪਦੀ ਆਮਦਨ ਵਧਾਉਣ ਦੀ ਪੂਰੀ ਕੋਸ਼ਿਸ਼ ਕਰੇ, ਪੁਰਜ਼ੋਰ ਕੋਸ਼ਿਸ਼ ਕਰ ਲਏ ਤੇ ਉਹ ਹਜ਼ਾਰਾਂ ਦੇ ਵਿੱਚ 1 ਸਾਲ ਦੇ ਵਿੱਚ ਮਸੀਂ ਵੱਧਦੀ ਹੈ। ਤੇ ਇਹਨਾਂ ਦੀ ਜਾਇਦਾਦ ਹੈ ਜਿਹੜੀ ਮਹੀਨਿਆਂ ਦੇ ਵਿੱਚ ਸੈਂਕੜੇ ਕਰੋੜ ਵੱਧ ਜਾਂਦੀ ਹੈ। ਇਹ ਝੁਰਲੂ ਜਿਹੜਾ ਜਾਇਦਾਦ ਵਧਾਉਣ ਵਾਲਾ ਇਹ ਸਿਰਫ ਇਹਨਾਂ ਦੇ ਕੋਲ ਆ। ਇੱਥੇ ਸਾਡੀ ਇੱਕ ਭਾਜਪਾ ਦੀ ਬੀਬੀ ਨੇ ਐਤਕੀ ਹਲਫਨਾਮਾ ਜਿਹੜਾ ਭਰਿਆ ਉਹ ਵੀ ਹੈਰਾਨ ਕਰ ਗਿਆ ਕਿਉਂਕਿ 2012 ਦੀ ਚੋਣ ਲੜੀ ਸੀ ਤੇ ਉਹਨੇ ਆਪਣੇ ਹਲਫਨਾਮੇ ਚ ਆਖਿਆ ਸੀ ਕਿ ਮੇਰੇ ਕੋਲ 1.25 ਲੱਖ ਦੀ ਸੰਪत्ति
ਦਿੱਤੀ ਹੈ ਤੇ ਐਤਕੀ ਜਿਹੜਾ ਹਲਫਨਾਮਾ ਉਹਨੇ ਉੱਥੇ ਭਰਿਆ ਤੇ ਉਸ ਹਲਫਨਾਮੇ ਦੇ ਵਿੱਚ ਆਪ ਹੀ ਉਸ ਬੀਬੀ ਨੇ ਮੰਨਿਆ ਕਿ ਮੇਰੇ ਕੋਲ ਲਗਭਗ 1 ਕਰੋੜ ਰੁਪਇਆ ਜਮ੍ਹਾਂ ਹੋ ਗਿਆ। ਇਹ ਪਤਾ ਨਹੀਂ ਕਿਵੇਂ ਜਮ੍ਹਾਂ ਹੋ ਗਿਆ, ਪਰ ਇਹ ਜਮ੍ਹਾਂ ਹੁੰਦਾ ਜਿਹੜਾ ਉਹ ਇਹਨਾਂ ਕੋਲ ਹੀ ਹੁੰਦਾ। ਲੋਕੀ ਜਿੰਨਾ ਮਰਜ਼ੀ ਜਮ੍ਹਾਂ ਕਰ ਲੈਣ, ਉਹਨਾਂ ਕੋਲ ਇੰਨਾ ਪੈਸਾ ਜਮ੍ਹਾਂ ਨਹੀਂ ਹੁੰਦਾ। ਉਹਨਾਂ ਦੇ ਪੈਸੇ ਤੇ ਨਿਗਾਹ ਬੜੀ ਰੱਖੀ ਜਾਂਦੀ, ਪਰ ਇਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਜ਼ਰੂਰ ਚਾਹੀਦੀ ਹੈ। ਤਾਂ ਕਿ ਆਪਾਂ ਤਾਂਤਰਿਕਾਂ ਦੀ ਗੱਲ ਕਰਦੇ ਹਾਂ ਕਿ ਕੋਈ ਨਾ ਕੋਈ ਨਵੀਆਂ ਘਟਨਾਵਾਂ ਹੁੰਦੀਆਂ, ਪਰ ਹੱਦ ਹੋ ਜਾਂਦੀ ਹੈ ਕਈ ਵਾਰੀ। ਇੱਕ ਦਾਦੀ ਤੇ ਪਿਓ ਨੇ 2 ਮਾਸੂਮਾਂ ਦੀ ਬਲੀ ਲਈ। ਇਸ ਘਟਨਾ ਨੇ ਸਾਰੀ ਮਨੁੱਖਤਾ ਨੂੰ ਝੰਜੋੜ ਕੇ ਰੱਖ ਦਿੱਤਾ। ਸਾਰਾ ਪੰਜਾਬ ਅੱਜ ਕੁਰਲਾਇਆ। ਜਦੋਂ ਵੀ ਇਹ ਖਬਰ ਕਿਸੇ ਵੀ ਅੱਖ ਦੇ ਮੂਹਰੇ ਆਉਂਦੀ ਸੀ ਤੇ ਹਰੇਕ ਅੱਖ ਨਮ ਹੋ ਜਾਂਦੀ ਸੀ ਕਿ ਏਡਾ ਕਹਿਰ, ਏਡਾ ਨੇਰ ਫਿਰ ਗਿਆ ਦੁਨੀਆ ਤੇ। ਇਹ ਕੋਈ ਤਾਂਤਰਿਕ ਮਾਈ ਸੀਗੀ, ਦਾ ਨਾਮ ਨਿਰਮਲ ਕੌਰ ਸੀ, ਕੋਟ ਫਤਿਹ ਦਾ ਰਹਿਣ ਵਾਲੀ ਸੀ, ਕੋਟ ਫਤਿਹ ਦੀ ਰਹਿਣ ਵਾਲੀ ਸੀਗੀ। ਔਰ ਇਹਦਾ ਮੁੰਡਾ ਸੀਗਾ ਜਿਹੜਾ ਕੁਲਵੰਤ ਸਿੰਘ ਨਿਰਮਲ ਕੌਰ ਦਾ, ਉਹ ਵੀ ਇਹਦੇ ਨਾਲ ਇਹ ਤਾਂਤਰਿਕ ਪੁਣਾ ਕਰਦਾ ਸੀ। ਦੋਵੇਂ ਰਲੇ ਹੋਏ ਸਨ। ਦੂਜੇ ਪਾਸੇ ਹੋਰ ਵੀ ਇਹਨਾਂ ਦੇ ਘਰੇ ਇਸ ਤਰ੍ਹਾਂ ਦੇ ਤਾਂਤਰਿਕ ਮੰਡਲੀ ਦੇ ਲੋਕ ਆਈ ਜਾਂਦੇ ਸਨ, ਜਾਈ ਜਾਂਦੇ ਸਨ। ਇਹਨਾਂ ਨੇ ਅੱਡਾ ਬਣਾਇਆ ਸੀ ਆਪਦਾ ਤੇ ਦੱਸਦੇ ਆ ਕਿ ਪਤਾ ਨਹੀਂ ਕੀ ਇਹਨੂੰ ਪੁਹੱਟ ਨਹੀਂ ਆਈ, ਕਹਿੰਦੀ ਕਿ ਰਿੱਧੀਆਂ ਸਿੱਧੀਆਂ ਲਈ ਇਹਨਾਂ ਦੋਨਾਂ ਨੂੰ ਮਾਰਨਾ ਤੇ ਮਾਰ ਕੇ ਇਹਨਾਂ ਨੂੰ ਮੈਂ ਰਿੱਧੀਆਂ ਸਿੱਧੀਆਂ ਜਦੋਂ ਆ ਗਈਆਂ ਇਹਨੇ ਜਿਉਂਦਾ ਕਰ ਦੇਣਾ। ਦੋਵੇਂ ਜਵਾਕਾਂ ਨੂੰ ਇਹਨਾਂ ਨੇ ਜਦੋਂ ਫੜ ਲਿਆ, ਮਾਂ ਨੇ ਵਿਰੋਧ ਕੀਤਾ। ਮਾਂ ਦੀਆਂ ਆਂਦਰਾਂ ਸਨ। ਮਾਂ ਕੱਲ ਪੁੱਠੀ ਕੁਰਲਾ ਉੱਠੀ ਕਿ ਇਹ ਕੀ ਜ਼ੁਲਮ ਕਰਨ ਲੱਗੇ ਜੀ। ਉਸ ਮਾਂ ਨੂੰ ਦੱਸਦੇ ਆ ਕਿ ਧੱਕੇ ਨਾਲ ਇਹਨਾਂ ਨੇ ਕੁੱਟ ਕੇ ਤੇ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ। ਮੁੜ ਕੇ ਉਹਨਾਂ 2 ਮਾਸੂਮ ਬੱਚਿਆਂ ਨੂੰ, ਜਿਨ੍ਹਾਂ ਦੇ ਵਿੱਚ ਇੱਕ ਦੀ ਉਮਰ ਮਸਾਂ 3-4 ਸਾਲ ਦੀ ਹੋਊ, ਇੱਕ ਦੀ 2-3 ਸਾਲ ਦੀ ਹੋਊ, ਇੱਕ ਮੁੰਡਾ ਸੀ, ਇੱਕ ਕੁੜੀ ਸੀ, ਉਹਨਾਂ ਦੋਨਾਂ ਨੂੰ ਲੰਮੇ ਪਾ ਲਿਆ। ਬਹੁਤ ਕੁੱਟਿਆ। ਉਦੋਂ ਤੱਕ ਕੁੱਟਿਆ ਜਦੋਂ ਤੱਕ ਉਹ ਮਰ ਨਹੀਂ ਗਏ। ਫਿਰ ਦੱਸਦੇ ਆ ਕਿ ਮਰਨ ਤੋਂ ਬਾਅਦ ਉਹਨਾਂ ਦੇ ਮੂੰਹ ਦੇ ਵਿੱਚ ਆ ਜਿਹੜੀਆਂ ਟਿਊਬਲਾਈਟਾਂ ਹੁੰਦੀਆਂ ਭੰਨ ਕੇ ਪਾਈਆਂ ਗਈਆਂ ਤੇ ਪਿੱਛੋਂ ਕਰੰਟ ਛੱਡਿਆ ਗਿਆ। ਔਰ ਇਹ ਕਰੰਟ ਇਸ ਲਈ ਛੱਡਿਆ ਗਿਆ ਕਿਉਂਕਿ ਉਸ ਤਾਂਤਰਿਕ ਮਾਈ ਨੂੰ ਇਹ ਵਹਿਮ ਸੀਗਾ ਕਿ ਮੇਰੀ ਰਿੱਧੀ ਸਿੱਧੀ ਹੈ ਜਿਹੜੀ, ਉਹ ਇਹਨਾਂ ਨੂੰ ਜਿਉਂਦਿਆਂ ਕਰ ਦੇਗੀ। ਪਰ ਕਿਹੜੀ ਰਿੱਧੀ ਸਿੱਧੀ? ਉੱਥੇ ਤਾਂ ਸਭ ਕੁਝ ਪੁੱਠਾ ਹੋ ਗਿਆ ਸੀਗਾ। ਜਦੋਂ ਵੇਖਿਆ ਗਿਆ ਤੇ ਮਾਸੂਮ ਬੱਚੇ ਆ ਜਿਹੜੇ ਉਹ ਹੈ ਨਹੀਂ ਸਨ। ਜਦੋਂ ਲੋਕਾਂ ਨੂੰ ਪਤਾ ਲੱਗਿਆ, ਲੋਕਾਂ ਨੇ ਪੁਲਿਸ ਬੁਲਾਈ, ਉਹਨਾਂ ਦੋਨਾਂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ। ਹੁਣ ਪੁਲਿਸ ਉਹਨਾਂ ਨੂੰ ਲੈ ਗਈ ਹੈ। ਪੁਲਿਸ ਉਹਨਾਂ ਨੂੰ ਆਪਣੇ ਬਣਦੇ ਕਾਨੂੰਨ ਅਨੁਸਾਰ ਸਜ਼ਾ ਦੇਊਗੀ। ਉਮਰ ਕੈਦ ਹੋ ਜਾਏ, ਚਾਹੇ ਕੋਠੀ ਲੱਗ ਜਾਣ, ਉਹ ਵੱਖਰੀ ਗੱਲ ਹੈ। ਕੁਛ ਵੀ ਸਜ਼ਾ ਮਿਲੇ, ਪਰ ਜਿਹੜੇ ਮਾਸੂਮ ਬਿਨਾਂ ਗੱਲ ਤੋਂ, ਬਿਨਾਂ ਕਿਸੇ ਦੋਸ਼ ਤੋਂ ਇਸ ਸੰਸਾਰ ਦੇ ਵਿੱਚੋਂ ਤੋੜ ਦਿੱਤੇ ਗਏ, ਉਹਨਾਂ ਨੂੰ ਤੇ ਕਦੇ ਕਿਸੇ ਨੇ ਮੋੜ ਨਹੀਂ ਲਿਆਉਣਾ। ਮਾਂ ਉਹਨਾਂ ਦੀ ਮਰ ਜਾਣ ਡਈ ਹੈ, ਭੂਆ ਉਹਨਾਂ ਦੇ ਬੱਚਿਆਂ ਦੀ ਮਰ ਜਾਣ ਡਈ ਹੈ। ਪਰ ਇਹ ਜਿਹੜੇ ਦੋਵੇਂ ਆ, ਹਾਲੇ ਵੀ ਉਹਨਾਂ ਦੇ ਵਿੱਚੋਂ ਇੱਕੋ ਜਿਹੜੀ ਨਿਰਮਲ ਕੌਰ ਆ, ਉਹ ਆਖੀ ਜਾਂਦੀ ਕੋਈ ਨਹੀਂ ਜਿਉਂਦੇ ਹੋ ਜਾਣਗੇ, ਕੋਈ ਨਹੀਂ ਮੈਂ ਜਿਉਂਦੇ ਕਰ ਦੂੰਗੀ। ਸੋ ਇਹ ਇਸ ਤਰ੍ਹਾਂ ਦੇ ਜਿਹੜੇ ਲੋਕ ਆ ਉਹ ਸਾਡੇ ਸਮਾਜ ਲਈ ਬਹੁਤ ਵੱਡਾ ਖਤਰਾ ਬਣਦੇ ਜਾ ਰਹੇ ਆ। 2014 ਦੇ ਵਿੱਚ ਵੀ ਇੱਕ ਇਹੋ ਜਿਹੀ ਘਟਨਾ ਵਾਪਰੀ ਸੀ। 2015 ਦੇ ਵਿੱਚ ਵੀ ਇੱਕ ਇਹੋ ਜਿਹੀ ਘਟਨਾ ਵਾਪਰੀ ਸੀ। 2016 ਮੇਰੇ ਖਿਆਲ ਦੇ ਨਾਲ ਸੁੱਕਾ ਲੰਘਿਆ, ਨਹੀਂ ਤੇ ਹਰੇਕ ਸਾਲ ਬਲੀ ਇਸ ਤਰ੍ਹਾਂ ਲੈ ਲੈਂਦੇ ਇਹੋ ਜਿਹੇ ਪਖੰਡੀ ਲੋਕ। ਐਤਕੀ 2017 ਚੜ੍ਹਦੇ ਸਾਰ ਹੀ ਇਸ ਭਾਣਾ ਇਹਨਾਂ ਨੇ ਵਰਤਾ ਦਿੱਤਾ। ਹੋਰ ਪਤਾ ਨਹੀਂ ਕਿੰਨੀਆਂ ਕੁ ਬਲੀਆਂ ਇਹ ਅਖੌਤੀ ਤਾਂਤਰਿਕ ਲੋਕ ਹੈ ਜਿਹੜੇ ਇਹ ਲੈਣਗੇ ਜਾਂ ਲੈਂਦੇ ਪਏ ਆ। ਇਹ ਸੋਚਣ ਦੀ ਗੱਲ ਹੈ, ਸਮਝਣ ਦੀ ਗੱਲ ਆ ਕਿ ਇਹਨਾਂ ਨੂੰ ਰੋਕਿਆ ਕਿਵੇਂ ਜਾਵੇ। ਕਿਉਂਕਿ ਸਾਡੇ ਪੰਜਾਬ ਦੇ ਵਿੱਚ ਤੇ ਹਾਲ ਇਹ ਬਣਿਆ ਪਿਆ ਕਿ ਇੱਕ ਪਿੰਡ ਦੇ ਵਿੱਚ ਇਹੋ ਜਿਹੇ 6-6, 7-7 ਪਖੰਡੀ ਹੈ ਜਿਹੜੇ ਉਹ ਦੁਕਾਨਾਂ ਖੋਲ ਕੇ ਬੈਠੇ ਆ। ਕੋਈ ਕਾਨੂੰਨ ਨਹੀਂ, ਕੋਈ ਇਹਨਾਂ ਲਈ ਨੇਮ ਕਾਇਦਾ ਨਹੀਂਗਾ। ਆਪਣੇ ਹਿਸਾਬ ਕਿਤਾਬ ਨਾਲ ਲੁੱਟ ਵੀ ਕੀਤੀ ਜਾ ਰਹੀ ਆ, ਇਹ ਕੁੱਟ ਵੀ ਕੀਤੀ ਜਾ ਰਹੀ ਆ। ਕੋਈ ਰੋਕਣ ਵਾਲਾ ਨਹੀਂ, ਕੋਈ ਟੋਕਣ ਵਾਲਾ ਨਹੀਂ। ਵਜ੍ਹਾ ਇਹ ਹੈ ਕਿ ਇਹੋ ਜਿਹੇ ਲੋਕਾਂ ਦੀਆਂ ਚੌਕੀਆਂ ਆ ਕੇ ਵੱਡੇ ਨੇਤਾ ਵੀ ਭਰਦੇ ਆ ਤੇ ਕਈ ਵਾਰੀ ਪੁਲਿਸ ਅਫਸਰ ਵੀ ਵੇਖੇ ਆ, ਉਹ ਵੀ ਬੈਲਟਾਂ ਲਾ ਕੇ ਇਹਨਾਂ ਦੇ ਗੋਡਿਆਂ ਦੇ ਮੂਹਰੇ ਬੈਠੇ ਹੁੰਦੇ, ਗੋਡਿਆਂ ਦੇ ਵਿੱਚ ਬੈਠੇ ਹੁੰਦੇ ਆ, ਗੋਡੇ ਘੁੱਟਦੇ ਵੀ ਹੁੰਦੇ ਆ। ਇਹ ਰੋਕਣੇ ਪੈਣਗੇ, ਕੋਈ ਨਾ ਕੋਈ ਇਹਨਾਂ ਲਈ ਕਾਨੂੰਨ ਲਿਆਉਣਾ ਪਏਗਾ। ਸਭ ਤੋਂ ਵੱਡੀ ਗੱਲ ਸਾਡੇ ਸਮਾਜ ਦੀ ਆ, ਉਹ ਜਿਵੇਂ ਕਹਿੰਦੇ ਨੇ ਕਿ ਝੋਟਾ ਮਾਰ ਦਈਏ ਚਿੱਚੜ ਆਪੇ ਮਰ ਜਾਂਦੇ ਆ। ਜੇ ਸਮਾਜ ਜਾਗ ਪਵੇ ਤੇ ਇਹ ਪਖੰਡੀ ਲੋਕ ਆਪੇ ਮਰ ਜਾਣ, ਆਪੇ ਇਹਨਾਂ ਦਾ ਇੱਥੋਂ ਖਾਤਮਾ ਹੋ ਜਾਵੇ। ਜੇ ਇਹ ਲੋਕ ਖਤਮ ਹੋ ਜਾਣ ਤੇ ਇਹੋ ਜਿਹੀਆਂ ਜਾਨਾਂ ਬਚ ਜਾਣ। ਉਸ ਤਰ੍ਹਾਂ ਸਾਡੇ ਸਮਾਜ ਦੀ ਤਰਾਸ ਦੀ ਹਾਲ ਦੀ ਘੜੀ ਇਹ ਆ ਕਿ ਜਿਹੜੇ ਲੋਕ ਭਿਅੰਕਰ ਮਾਨਸਿਕ ਬਿਮਾਰ ਆ, ਮਾਨਸਿਕ ਰੋਗੀ ਆ, ਜਿਹੜੇ ਅਰਧ ਪਾਗਲ ਆ, ਅਸੀਂ ਉਹਨਾਂ ਦੇ ਗਲਾਂ ਦੇ ਵਿੱਚ ਤਖਤੀਆਂ ਪਾਈਆਂ ਕਿ ਜੀ ਇਹ ਸਿਆਣੇ ਆ। ਜਿਹੜੇ ਪਾਗਲਖਾਨਿਆਂ ਦੇ ਵਿੱਚ ਚੁੱਕ ਕੇ ਸੁੱਟਣ ਵਾਲੇ ਆ, ਉਹਨਾਂ ਨੂੰ ਤੇ ਅਸੀਂ ਸਿਆਣੇ ਕਹਿਣ ਡਏ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ GST ਦੀ। ਇਸ ਨੇ ਪੰਜਾਬ ਦੇ ਖੇਤੀ ਸਹਾਇਕ ਧੰਦਿਆਂ ਵਾਲਿਆਂ ਦੀ ਨੀਂਦ ਉਡਾਈ। ਦੇਖੋ, ਇਹ GST ਦਾ ਜਿਹੜਾ ਆ ਰਿਹਾ ਵਾ ਟੈਕਸ ਦਾ, ਇਕਸਾਰ ਟੈਕਸ ਦਾ ਜਿਹੜਾ ਇੱਥੇ ਲਾਗੂ ਹੋਣਾ, ਇਹ ਕੁਛ ਤੇ ਰਿਆਇਤਾਂ ਦੇਵੇਗਾ, ਕੁਛ ਤੇ ਸਹਾਇਤਾ ਦੇਵੇਗਾ ਆਮ ਬੰਦਿਆਂ ਨੂੰ, ਪਰ
ਕੁਝ ਵਰਗਾਂ ਤੇ ਇਹਦੀ ਮਾਰ ਹੈ ਜਿਹੜੀ ਉਹ ਬੜੀ ਕਸੂਤੀ, ਬੜੀ ਕਲੱਲੀ ਪੈਣ ਵਾਲੀ ਹੈ। ਹੁਣ ਉੜਦੀ ਗੱਲ ਇਹ ਸੁਣੀ ਕਿ ਜਿਸ ਸਮੇਂ ਪੰਜਾਬ ਦੇ ਵਿੱਚ ਸਰਕਾਰ ਹੈ ਨਹੀਂ, ਸਰਕਾਰ ਨਾ ਮਾਤਰੀ ਹੈ, ਬਸ ਨਾਂ ਦੀ ਮਾਤਰੀ ਹੈ। ਜਦੋਂ ਸਰਕਾਰ ਇਸ ਸਮੇਂ ਪਾਵਰ ਦੇ ਵਿੱਚ ਹੈ ਨਹੀਂ, ਠੀਕ ਉਸ ਸਮੇਂ ਕਨਸੂਆਂ ਇਹ ਮਿਲ ਰਹੀਆਂ ਨੇ ਕਿ ਕੇਂਦਰ ਜਿਹੜੇ ਖੇਤੀ ਦੇ ਸਹਾਇਕ ਧੰਦੇ ਆ, ਜਿਸ ਤਰ੍ਹਾਂ ਡੇਅਰੀ ਫਾਰਮਿੰਗ ਹੈ, ਮੱਛੀ ਪਾਲਣ ਆ, ਸੂਰ ਪਾਲਣ ਆ, ਮੁਰਗੀ ਖਾਨਾ ਹੈ, ਜਿੱਦਾਂ ਇਹਨਾਂ ਸਹਾਇਕ ਧੰਦਿਆਂ ਤੇ ਟੈਕਸ ਲਾਉਣ ਦੀ ਤਿਆਰੀ ਕਰਦਾ ਪਿਆ। GST ਦੀ ਜੇ ਇਸ ਤਲਵਾਰ ਦੇ ਹੇਠ ਇਹ ਸਹਾਇਕ ਧੰਦੇ ਆ ਗਏ, ਹਾਲਾਂਕਿ ਵਿਰੋਧ ਹੈ ਜਿੰਨਾ ਅਫਸਰਸ਼ਾਹੀ ਕਰ ਸਕਦੀ ਉਹ ਕਰਦੀ ਪਈ ਹੈ ਕਿ ਇਸ ਤਰ੍ਹਾਂ ਨਾ ਕੀਤਾ ਜਾਵੇ, ਇਸ ਤਰ੍ਹਾਂ ਨਾ ਕੀਤਾ ਜਾਵੇ, ਪਰ ਕੇਂਦਰ ਨੇ GST ਦੇ ਦਾਇਰੇ ਦੇ ਵਿੱਚ ਇਹਨਾਂ ਸਹਾਇਕ ਧੰਦਿਆਂ ਨੂੰ ਲਿਆਉਣ ਦਾ ਸੋਚ ਲਿਆ। ਕੇਂਦਰ ਜਦੋਂ ਸੋਚ ਲਵੇ, ਕੇਂਦਰ ਦੇ ਵਿੱਚ ਸਰਕਾਰ ਇਹੋ ਜਿਹੀ ਹੈ, ਉਹ ਸਿੱਧਾ ਤੇ ਸੋਚਦੀ ਘੱਟ ਆ, ਪਰ ਜੇ ਇਹੋ ਜਿਹਾ ਕੰਮ ਉਹ ਸੋਚ ਲਵੇ ਤੇ ਫਿਰ ਸੁਣਦੀ ਕਿਸੇ ਦੀ ਨਹੀਂ। ਹੁਣ ਅਫਸਰਸ਼ਾਹੀ ਪੰਜਾਬ ਦੀ ਹੈ ਜਿਹੜੀ ਉਹ ਆਪਣੇ ਪੱਧਰ ਤੇ ਕੋਸ਼ਿਸ਼ ਕਰਦੀ ਪਈ ਆ ਕਿ ਇਸ ਨੂੰ ਮੱਦ ਨਾ ਬਣਾਇਆ ਜਾਵੇ। ਨਵੀਂ ਸਰਕਾਰ ਆਏਗੀ, ਨਵੀਂ ਸਰਕਾਰ ਆਪਣਾ ਪੱਖ ਰੱਖੇਗੀ, ਕਿਉਂਕਿ ਇਹ GST ਲਈ ਸਾਰੇ ਰਾਜਾਂ ਦਾ ਸਹਿਮਤ ਹੋਣਾ ਜ਼ਰੂਰੀ ਹੈ। ਖਾਸ ਤੌਰ ਤੇ ਘੱਟੋ ਘੱਟ 14-15 ਰਾਜਾਂ ਦੀ ਸਹਿਮਤੀ ਜ਼ਰੂਰੀ ਹੈ। ਸੋ ਇਸ ਲਈ ਅਫਸਰਸ਼ਾਹੀ ਹੈ ਜਿਹੜੀ ਉਹ ਇਹ ਦਲੀਲ ਦੇਣ ਰਹੀ ਹੈ ਕਿ ਇੱਕ ਵਾਰੀ ਜਿਹੜੀ ਨਵੀਂ ਸਰਕਾਰ ਆਏਗੀ, ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਇਹ ਮਾਮਲਾ ਜਿਹੜਾ ਉਹਦੇ ਵਿਚਾਰ ਅਧੀਨ ਲਿਆਂਦਾ ਜਾਏਗਾ, ਉਹ ਕੋਈ ਫੈਸਲਾ ਲਵੇਗੀ। ਉਸ ਤੋਂ ਬਾਅਦ ਇਹ ਜਿਹੜੇ ਸਹਾਇਕ ਧੰਦੇ ਆ ਉਹਨਾਂ ਨੂੰ ਇਸ ਸ਼੍ਰੇਣੀ ਦੇ ਵਿੱਚ ਸ਼ਾਮਲ ਕੀਤਾ ਜਾਵੇ। ਹੁਣ ਪਤਾ ਨਹੀਂ ਕੇਂਦਰ ਇਸ ਅਪੀਲ ਨੂੰ ਮੰਨਦਾ ਜਾਂ ਨਹੀਂ ਮੰਨਦਾ, ਪਰ ਜੇਕਰ ਉਹ ਇਸ ਅਪੀਲ ਨੂੰ ਰੱਦ ਦਿੰਦਾ, ਦਰਕਨਾਰ ਕਰ ਦਿੰਦਾ, ਕਿਉਂਕਿ ਇੰਨਾ ਕੁ ਸਮਰਥਨ ਉਹਨਾਂ ਨੇ ਜਟਾ ਲੈਣਾ ਹੈ। 14-15 ਸਟੇਟਾਂ ਦੇ ਵਿੱਚੋਂ GST ਲਾਗੂ ਹੋ ਜਾਣੀ। ਵੈਸੇ ਵੀ ਪੰਜਾਬ ਪਹਿਲੇ ਹਾਮੀ ਭਰ ਚੁੱਕਾ ਹੈ। ਜੇ ਲਾਗੂ ਹੋ ਜਾਂਦਾ ਹੈ ਔਰ ਖੇਤੀ ਸਹਾਇਕ ਧੰਦੇ ਆ ਜਿਹੜੇ ਇਹ ਇਸ ਚਪੇਟ ਦੇ ਵਿੱਚ ਆ ਜਾਂਦੇ ਤੇ ਬਹੁਤ ਮਾੜਾ ਅਸਰ ਹੋਏਗਾ, ਕਿਉਂਕਿ ਆਮ ਤੌਰ ਤੇ ਅਸੀਂ ਕਹਿ ਦਿੰਦੇ ਕਿ ਡੇਅਰੀ ਫਾਰਮਿੰਗ ਜੀ ਬਹੁਤ ਵੱਡੇ ਲੋਕਾਂ ਦਾ ਕੰਮ ਹੈ। ਐਸੀ ਗੱਲ ਨਹੀਂ ਹੈ। ਕੁਛ ਲੋਕ ਆ ਜਿਹੜੇ ਉਹ ਬੇਜ਼ਮੀਨੇ ਵੀ ਇਸ ਧੰਦੇ ਦੇ ਵਿੱਚ ਲੱਗੇ, ਕੁਛ ਲੋਕ ਆ ਜਿਹੜੇ ਕਰਜ਼ਾ ਲੈ ਕੇ ਇਸ ਤਰ੍ਹਾਂ ਦੇ ਧੰਦਿਆਂ ਦੇ ਵਿੱਚ ਲਾਈ ਬੈਠੇ, ਇਨਵੈਸਟ ਕਰੀ ਬੈਠੇ ਆ। ਕੁਛ ਲੋਕ ਇਹੋ ਜਿਹੇ ਆ ਜਿਹੜੇ ਬੇਰੁਜ਼ਗਾਰ ਆ ਔਰ ਉਹਨਾਂ ਨੇ ਇੱਕ ਆਰ ਬਣਾਇਆ ਰੋਟੀ ਦਾ, ਔਰ ਆਪਣਾ ਜੋ ਉਹਨਾਂ ਦੇ ਮਾਂ-ਬਾਪ ਦਾ ਜਮਾ ਸੀਗਾ, ਜੋ ਵੀ ਧਨ ਸੰਪਦਾ, ਜੋ ਵੀ ਉਹਨਾਂ ਦੀ ਛੱਲੀ ਪੂਣੀ ਸੀ, ਉਹ ਗਹਿਣੇ ਰੱਖ ਕੇ ਵੇਚ ਵੱਟ ਕੇ ਇਹੋ ਜਿਹੇ ਧੰਦਿਆਂ 'ਚ ਲਾਈ ਹੈ। ਔਰ ਕਈਆਂ ਕੋਲ ਬਹੁਤ ਥੋੜੀ ਜ਼ਮੀਨ ਆ, ਥੋੜੀ ਜ਼ਮੀਨ ਦੇ ਵਿੱਚ ਵੀ ਸੇਮ ਆ ਗਈ ਜਾਂ ਬੰਜਰ ਹੋ ਗਈ, ਉਹਦੇ 'ਚ ਮੱਛੀ ਵਾਲਾ ਛੋਟਾ ਜਿਹਾ ਤਲਾਅ ਬਣਾ ਲਿਆ, ਮੱਛੀਆਂ ਛੱਡ ਲਈਆਂ, ਪਹਿਲਾਂ ਮੁਰਗੀਆਂ ਰੱਖੀਆਂ, ਫਿਰ ਹੌਲੀ ਹੌਲੀ ਛੋਟਾ ਜਿਹਾ ਮੁਰਗੀ ਖਾਨਾ ਬਣਾ ਲਿਆ। ਯਾਨੀ ਜੇ ਇਹ ਸਾਰੇ ਇਸ ਦਾਇਰੇ ਦੇ ਵਿੱਚ ਆ ਜਾਂਦੇ ਆ ਤੇ ਇਹ ਇੱਕ ਕਿਸਾਨਾਂ ਦੇ, ਕਿਉਂਕਿ ਇਹ ਕਿਸਾਨਾਂ ਦੇ ਹੀ ਆ ਜ਼ਿਆਦਾ ਖੇਤੀ ਸਹਾਇਕ ਧੰਦੇ, ਤਾਂ ਇਹ ਕਿਸਾਨਾਂ ਤੇ ਇੱਕ ਹੋਰ ਵੱਡੀ ਸੱਟ ਹੋਏਗੀ। ਫਿਰ ਇਹਨੂੰ ਕਹਿਣਾ ਪਵੇਗਾ ਜਿਵੇਂ ਉਹ ਕਹਿੰਦੇ ਹੁੰਦੇ ਕਿ ਮੋਏ ਨੂੰ ਮਾਰੇ ਸ਼ਾਹ ਮਦਾਰ, ਇਹੋ ਜਿਹੀ ਮਾਰ ਇਹਨਾਂ ਕਿਸਾਨਾਂ ਤੇ ਨਹੀਂ ਪੈਣੀ ਚਾਹੀਦੀ। ਦੂਜੀ ਗੱਲ ਇਹ ਆ ਕਿ ਇਸ GST ਦਾ ਜਿਹੜਾ ਲੇਖਾ ਜੋਖਾ ਹੋਏਗਾ ਉਹ ਬੜਾ ਜਟਿਲ ਹੋਏਗਾ। ਉਹਦਾ ਹਿਸਾਬ ਕਿਤਾਬ ਰੱਖਣਾ, ਕਾਗਜ਼ ਚੈੱਕ ਕਰਨੇ, ਸਮੇਂ-ਸਮੇਂ ਤੇ ਉਹ ਜੋ ਵੀ ਟੈਕਸ ਬਣਦੇ ਦੇਣੇ, ਉਹ ਸਾਰਾ ਕੁਛ ਹੈ ਜਿਹੜਾ ਇੱਕ ਸਧਾਰਨ ਕਿਸਾਨ ਲਈ ਜਾਂ ਘੱਟ ਪੜ੍ਹੇ ਲਿਖੇ ਕਿਸਾਨ ਲਈ ਜੋ ਇਹਨਾਂ ਸਹਾਇਕ ਧੰਦਿਆਂ 'ਚ ਲੱਗਿਆ, ਉਹਦੇ ਲਈ ਬੜਾ ਮੁਸ਼ਕਿਲ ਕੰਮ ਹੋਏਗਾ। ਵੈਸੇ ਮੇਰੇ ਖਿਆਲ ਦੇ ਨਾਲੇ ਬਣਦੀ ਨਹੀਂ ਗੱਲ, ਕੁਛ ਬਣਦਾ ਨਹੀਂ। ਜਿਵੇਂ ਅਫਸਰਸ਼ਾਹੀ ਵੀ ਇਤਰਾਜ਼ ਜਤਾ ਰਹੀ ਹੈ ਪੰਜਾਬ ਦੀ, ਸਾਡੇ ਸਾਰੇ ਪੰਜਾਬੀਆਂ ਨੂੰ ਇਕਮੁੱਠ ਹੋ ਕੇ ਇਤਰਾਜ਼ ਜਤਾਉਣਾ ਚਾਹੀਦਾ, ਕਿਉਂਕਿ ਵੈਸੇ ਵੀ ਕੇਂਦਰ ਨੇ ਟੈਕਸਾਂ ਦੀ ਤਲਵਾਰ ਹੈ ਜਿਹੜੀ ਉਹ ਪੰਜਾਬ ਤੇ ਸਭ ਤੋਂ ਜ਼ਿਆਦਾ ਤਿੱਖੀ ਕਰਕੇ ਰੱਖੀ ਹੋਈ ਹੈ। ਹਰੇਕ ਚੀਜ਼ ਤੇ ਜ਼ਿਆਦਾ ਟੈਕਸ ਹੈ ਦੂਜੇ ਰਾਜਾਂ ਦੇ ਨਾਲ, ਦੂਜੇ ਮੁਲਕ ਦੇ ਸਾਰੇ ਰਾਜਾਂ ਦੇ ਨਾਲ ਜ਼ਿਆਦਾ ਇੱਥੇ ਤਲਵਾਰ ਛਿੱਲਦੀ ਹੈ। ਤੇ ਇਸ ਮਾਮਲੇ ਦੇ ਵਿੱਚ ਘੱਟੋ ਘੱਟ ਰਹਿਤ ਦੇਣੀ ਚਾਹੀਦੀ ਹੈ। ਜੇ ਰਹਿਤ ਨਾ ਦਿੱਤੀ ਤਾਂ ਇਹ ਇੱਕ ਹੋਰ ਵੱਡਾ ਧੱਕਾ ਹੋਏਗਾ ਕਿਸਾਨੀ ਨੂੰ ਅੰਨੇ ਖੂਹ 'ਚ ਸੁੱਟਣ ਦਾ। ਜੀ ਅੰਨਦਾਤਿਆਂ ਨੂੰ ਹੀ ਇਸ ਤਰ੍ਹਾਂ ਹੁੰਦੀ ਹੈ। ਤੇ ਅੱਗੇ ਆਪਾਂ ਦਿੱਲੀ ਕਮੇਟੀ ਦੀ ਚੋਣ ਦੀ ਗੱਲ ਕਰੀਏ, ਉਸ ਵਿੱਚ 2 ਮੈਂਬਰਾਂ ਦਾ ਮਾਮਲਾ ਉਲਝਿਆ। ਉਹ ਗੱਲ ਹੈ ਜੀ, ਜਿਵੇਂ ਉਹ ਕਹਿੰਦੇ ਨਾ ਕਿ ਨਾ ਚੱਜ ਨਾ ਅਚਾਰ, ਬਸ ਘਸੁੰਨ ਮੁੱਕੀ ਨੂੰ ਤਿਆਰ। ਘਸੁੰਨ ਮੁੱਕੀ ਕਰਨੀ ਹੈ ਹਰੇਕ ਮਾਮਲੇ ਦੇ ਵਿੱਚ। ਅਸਲ ਦੇ ਵਿੱਚ ਉੱਥੇ ਚੋਣਾਂ ਹੋ ਚੁੱਕੀਆਂ, 46 ਸੀਟਾਂ ਲਈ ਹੈ ਜਿਹੜੀਆਂ ਵੋਟਾਂ ਪਈਆਂ। 46 ਸੀਟਾਂ ਦੇ ਵਿੱਚੋਂ 37 ਮੇਰੇ ਖਿਆਲ ਦੇ ਨਾਲ ਅਕਾਲੀ ਦਲ ਕੋਲੇ, 7 ਸਰਨਿਆਂ ਕੋਲੇ, 2 ਦੂਜਿਆਂ ਕੋਲੇ ਆ। ਹੁਣ ਇਹਦਾ ਫਾਰਮੈਟ ਹੈ ਇੱਕ ਜਿਹੜਾ ਜਾਣਨਾ ਬਹੁਤ ਜ਼ਰੂਰੀ ਹੈ। 46 ਦੇ ਵਿੱਚੋਂ ਜਿਹੜੇ ਇਲੈਕਟਡ ਮੈਂਬਰ ਆ ਉਹਨਾਂ ਨੇ 2 ਇਸ ਤਰ੍ਹਾਂ ਦੇ ਕੋਆਪਟ ਮੈਂਬਰ ਲੈਣੇ ਆ, ਜਾਂ ਆਪਾਂ ਕਹਿ ਲਈਏ ਨਾਮਜ਼ਦਗੀਆਂ ਹੋਣੀਆਂ। ਇਹਨਾਂ ਲਈ ਨਾਮਜ਼ਦਗੀਆਂ ਜਿਹੜੀਆਂ ਉਹ ਅਕਾਲੀ ਦਲ ਵੱਲੋਂ 2 ਹੋਈਆਂ, ਇੱਕ ਆ ਕੇ ਸਰਨੇ ਦਲ ਦਾ ਉਹਦੇ 'ਚ ਅੜ ਗਿਆ। ਇੰਦਰਮੋਹਨ ਸਿੰਘ ਨਾਂ ਦਾ ਸਰਨੇ ਦਲ ਦਾ ਹੋ ਗਿਆ। 2 ਉਧਰੋਂ ਇੱਕ ਬੀਬੀ ਰਣਜੀਤ ਕੌਰ ਤੇ ਇੱਕ ਸਰਬਜੀਤ ਸਿੰਘ ਵਿਰਕ ਹੈ ਜਿਹੜਾ ਉਹਨਾਂ ਨੇ ਕਾਗਜ਼ ਭਰ ਦਿੱਤੇ। ਹਾਲਾਂਕਿ ਅਕਾਲੀਆਂ ਨੂੰ ਇਹ ਵੀ ਸੀ ਕਿ ਸਾਡੇ ਕੋਲ ਬਹੁਮਤ ਬਹੁਤ ਭਾਰਾ ਹੈ। ਸਰਨੇ ਤੇ ਬਿਲਕੁਲ
ਹਾਰ ਦੇ ਗਮ ਦੇ ਵਿੱਚ ਨਿੰਮੋ ਝੂਣੇ ਹੋਏ ਪਏ, ਉਹਨਾਂ ਵੱਲੋਂ ਵੀ ਨਾਮਜ਼ਦਗੀ ਨਹੀਂ ਭਰੀ ਜਾਵੇਗੀ ਤੇ ਸਾਰਾ ਕੁਛ ਹੈ ਜਿਹੜਾ ਉਹ ਸਹਿਮਤੀ ਨਾਲ ਹੋ ਜਾਵੇਗਾ। ਪਰ ਐਨ ਮੌਕੇ ਤੇ ਇੰਦਰ ਮੋਹਨ ਸਿੰਘ ਵੱਲੋਂ ਨਾਮਜ਼ਦਗੀ ਭਰ ਦਿੱਤੀ ਗਈ। ਉੱਥੇ ਪੇਚ ਫਸ ਗਿਆ। ਇੰਦਰ ਮੋਹਨ ਸਿੰਘ ਨੇ ਇਤਰਾਜ਼ ਜਤਾ ਦਿੱਤੇ। ਇਤਰਾਜ਼ ਜਿਹੜੇ ਆ ਉਹ ਇਹ ਆ ਕਿ ਬੀਬੀ ਰਣਜੀਤ ਕੌਰ ਤੇ ਇਤਰਾਜ਼ ਉਹਨੇ ਇਹ ਲਾਇਆ ਕਿ ਇੱਕ ਤੇ ਇਹ ਬੀਬੀ ਹੈ ਜਿਹੜੀ ਪ੍ਰਵੱਟੇ ਮਨਾਉਂਦੀ ਹੈ, ਕੇਸ ਵੀ ਰੱਖਦੀ ਹੈ। ਦੂਜਾ ਇਹ ਹੈ ਕਿ ਇਹ ਇੱਕ ਸਕੂਲ ਦੀ, ਇੱਕ ਵਿਦਿਅਕ ਸੰਸਥਾ ਦੀ ਮੁਲਾਜ਼ਮ ਆ ਔਰ ਜੋ ਨੇਮ ਕਾਇਦਾ ਗੁਰਦੁਆਰਾ ਐਕਟ ਦਾ 1971 ਦਾ ਉਹਦੇ ਮੁਤਾਬਕ ਕੋਈ ਵੀ ਇਸ ਤਰ੍ਹਾਂ ਦਾ ਮੁਲਾਜ਼ਮ ਹੈ ਜਿਹੜਾ ਉਹ ਚੋਣ ਨਹੀਂ ਲੜ ਸਕਦਾ। ਦੂਜੇ ਪਾਸੇ ਸਰਬਜੀਤ ਸਿੰਘ ਵਿਰਕ ਤੇ ਵੀ ਉਹਨੇ ਦੋਸ਼ ਲਾਏ ਆ। ਇਹ ਜਿਹੜੇ ਦੋਸ਼ ਲੱਗੇ, ਦੋਸ਼ਾਂ ਦੇ ਜਵਾਬ ਦੇ ਵਿੱਚ ਇਹਨਾਂ ਨੇ ਵੀ ਦੋਸ਼ ਲਾ ਦਿੱਤੇ। ਕਹਿੰਦੇ ਜੀ ਇੰਦਰ ਮੋਹਨ ਸ਼ਰਾਬ ਬੜੀ ਪੀਂਦਾ, ਨਸ਼ਾ ਪਤਾ ਬਹੁਤ ਕਰਦਾ। ਉਹਨੇ ਗਾ ਫਿਰ ਦੋਸ਼ਾਂ ਦਾ ਜਵਾਬ ਦੇ ਦਿੱਤਾ। ਉਹ ਕਹਿੰਦਾ ਜੀ ਕਿ ਤੁਸੀਂ ਐਂ ਕਰੋ, ਜਿੰਨੇ ਵੀ ਇਲੈਕਟਡ ਮੈਂਬਰ ਆ ਸਾਰਿਆਂ ਦਾ ਉਹ ਟੈਸਟ ਕਰਾ ਲਓ, ਮੈਂ ਵੀ ਕਰਾ ਦਿੰਦਾ ਕੌਣ ਸ਼ਰਾਬ ਪੀਂਦਾ। ਇੱਥੇ ਇਹੋ ਜਿਹੀ ਉਲਝਣ ਪੈਦਾ ਹੋ ਗਈ ਹੈ। ਪਰ ਉਲਝਣ ਦੇ ਵਿੱਚੋਂ ਜਿਹੜੀ ਚੀਜ਼ ਵੇਖਣ ਵਾਲੀ ਹੈ ਉਹ ਇਹ ਹੈ ਕਿ 46 ਮੈਂਬਰ ਇਲੈਕਟਡ ਨੇ। ਇੱਕ ਇੱਥੋਂ SGPC ਦੇ ਵਿੱਚੋਂ ਜਾਣਾ ਆ। SGPC ਦੇ ਵਿੱਚੋਂ ਮੈਨੂੰ ਲੱਗਦਾ ਕਿ ਉਮੇਦਪੁਰੀ ਸਾਹਿਬ ਜਿਹੜੇ ਆ ਉਹ ਇਹਨਾਂ ਨੇ ਨਾਮਜ਼ਦ ਕਰਕੇ ਭੇਜ ਦਿੱਤੇ ਆ। 47 ਹੋ ਗਏ, 2 ਆ ਚੁੱਕਣੇ ਆ। ਇਹਨਾਂ ਦੇ ਵਿੱਚੋਂ ਤਿੰਨਾਂ ਦੇ ਵਿੱਚੋਂ 2 ਇਹ ਸਿਲੈਕਟ ਹੋਣੇ ਆ। 49 2 ਜਿਹੜੀਆਂ ਉੱਥੋਂ ਦੀਆਂ ਕੇਂਦਰੀ ਸਿੰਘ ਸਭਾਵਾਂ ਨੇ ਉਹਨਾਂ ਵੱਲੋਂ ਨੋਮੀਨੇਸ਼ਨ ਭੇਜੇ ਜਾਣੇ ਆ ਨਾਮਾਂ ਦੇ। ਉਹਨਾਂ ਨਾਮਾਂ ਦੇ ਵਿੱਚੋਂ ਪਰਚੀਆਂ ਪੈਣੀਆਂ, ਪਰਚੀਆਂ ਦੇ ਵਿੱਚੋਂ 2 ਕੱਢੇ ਜਾਣੇ, 51 ਹੋ ਜਾਣੇ ਆ। 4 ਜਿਹੜੇ ਆ 4 ਤਖਤਾਂ ਦੇ ਜਥੇਦਾਰ ਹੋਣਗੇ। ਸੋ ਸਿੰਘ ਸਾਹਿਬ ਜਿਹੜੇ ਆ ਉਹ ਵੋਟ ਦਾ ਅਧਿਕਾਰ ਨਹੀਂ ਰੱਖਦੇ, ਪਰ ਉਹ ਮੈਂਬਰ ਉੱਥੇ ਗਿਣੇ ਜਾਂਦੇ। ਇਸ ਤਰ੍ਹਾਂ ਇਹ 55 ਮੈਂਬਰੀ ਹਾਊਸ ਜਿਹੜਾ ਉਹ ਸੰਪੂਰਨ ਹੋਣਾ। ਪਰ ਇਹ ਸੰਪੂਰਨ ਦੂਜੇ ਪਾਸੇ ਤਾਂ ਹੋ ਜਾਏਗਾ, ਪਰ ਆ ਜਿਹੜੇ 3 ਜਾਣੇ ਆਪੋ ਆਪਣੀਆਂ ਸੀਟਾਂ ਲਈ ਲੜੀ ਜਾਂਦੇ ਆ। ਇੱਥੇ ਹੁਣ ਬਖੇੜਾ ਇਹ ਖੜਾ ਹੋਇਆ ਪਿਆ ਕਿ ਬੀਬੀ ਰਣਜੀਤ ਕੌਰ ਹੈ ਜਿਹੜੀ ਉਹ ਹਿੱਤ ਧੜੇ ਦੀ ਹੈ। ਜਿਹੜਾ ਸਰਬਜੀਤ ਸਿੰਘ ਵਿਰਕ ਆ ਇਹ ਮਨਜਿੰਦਰ ਸਿੰਘ ਸਿਰਸਾ ਧੜੇ ਦਾ ਤੇ ਬਿਕਰਮਜੀਤ ਮਜੀਠੀਆ ਦਾ ਖਾਸ ਬੰਦਾ ਹੈ। ਮਨਜੀਤ ਸਿੰਘ ਜੀਕੇ ਜਿਹੜਾ ਥੋੜਾ ਜਿਹਾ ਉਹਨੂੰ ਸਾਈਡਲਾਈਨ ਕਰਨ ਦੀ ਉੱਥੇ ਕੋਸ਼ਿਸ਼ ਚੱਲਦੀ ਪਈ ਹੈ। ਉੱਥੋਂ ਦੇ ਮਾਹਰ ਤੇ ਇਹ ਵੀ ਕਹਿੰਦੇ ਕਿ ਆਉਣ ਵਾਲੇ ਦਿਨਾਂ 'ਚ ਸਿਰਸਾ ਬਨਾਮ ਜੀਕੇ ਇੱਕ ਅੰਦਰੂਨੀ ਲੜਾਈ ਵੀ ਵੇਖਣ ਨੂੰ ਮਿਲ ਸਕਦੀ ਹੈ। ਪਰ ਹਾਲ ਦੀ ਘੜੀ ਉਹਨਾਂ ਦੀ ਅੰਦਰੂਨੀ ਲੜਾਈ ਹੋਵੇ ਜਾਂ ਨਾ ਹੋਵੇ, ਪਰ ਇੱਥੇ ਨਾਮਜ਼ਦਗੀ ਨੂੰ ਲੈ ਕੇ ਲੜਾਈ ਜ਼ਰੂਰ ਹੋ ਰਹੀ ਹੈ। ਔਰ ਲੜਾਈ ਦੇ ਵਿੱਚ ਜਿਸ ਤਰ੍ਹਾਂ ਦੇ ਦੋਸ਼ ਲੱਗਦੇ ਪਏ ਆ ਕਿ ਇਹ ਫਲਾਣਾ ਜੀ ਪਤਿਤ ਹੈ, ਇਕੱਲੇ ਇੱਥੋਂ ਤੱਕ ਨਹੀਂ, ਪਤਿਤ ਤੱਕ ਕਤਿਤ ਨਹੀਂ ਹੈ। ਅੱਗੇ ਵੀ ਜਾ ਕੇ ਕਹਿੰਦੇ ਜੀ ਕਿ ਇਹ ਵੀ ਨਸ਼ਾ ਕਰਦਾ, ਉਹ ਕਹਿੰਦਾ ਮੈਂ ਨਹੀਂ ਕਰਦਾ, ਇਹ ਨਸ਼ਾ ਕਰਦਾ। ਸੋ ਇਸ ਤਰ੍ਹਾਂ ਦੀ ਇਲਜ਼ਾਮ ਤਰਾਸ਼ੀ ਜਿਹੜੀ ਵੋਟਾਂ ਦੇ ਵਿੱਚ ਵੇਖਣ ਨੂੰ ਮਿਲੀ ਸੀਗੀ, ਉਹ ਵੋਟਾਂ ਤੋਂ ਬਾਅਦ ਨਾਮਜ਼ਦਗੀਆਂ ਵੇਲੇ ਵੀ ਵੇਖਣ ਨੂੰ ਮਿਲਦੀ ਪਈ ਹੈ। ਇਲਜ਼ਾਮ ਤਰਾਸ਼ੀ ਵੀ ਬੜੀ ਘਟੀਆ ਪੱਧਰ ਦੀ ਹੈ, ਬੜੀ ਨੀਵੇਂ ਪੱਧਰ ਦੀ ਹੈ। ਹੁਣ ਉੱਥੇ ਸਵਾਲ ਇਹ ਹੀ ਖੜਾ ਹੁੰਦਾ ਹੈ ਕਿ ਕੀ ਇਹ ਜਿਹੜੇ ਲੋਕ ਜਿਹੜੇ ਕਹਿੰਦੇ ਕਿ ਅਸੀਂ ਪੰਥ ਦੀ ਸੇਵਾ ਕਰਨੀ ਹੈ, ਚਲੋ ਇਲੈਕਸ਼ਨ ਲੜ ਲਿਆ, ਵੋਟਾਂ ਪੈ ਗਈਆਂ, ਇਹ ਜਿਹੜੇ ਕਹਿੰਦੇ ਪੰਥ ਦੀ ਸੇਵਾ ਕਰਨੀ ਹੈ, ਅਸੀਂ ਗੁਰੂ ਘਰ ਦੀ ਸੇਵਾ ਕਰਨੀ ਹੈ, ਘੱਟੋ ਘੱਟ ਇਸ ਮੌਕੇ ਤੇ ਨਾਮਜ਼ਦਗੀਆਂ ਵੇਲੇ ਹੀ ਸਿਆਣਪ ਵਿਖਾ ਲੈਣ, ਸਰਬਸੰਮਤੀ ਬਣਾ ਲੈਣ, ਕੋਈ ਇੱਕ ਉਧਰੋਂ ਲੈ ਲੈਣ, ਇੱਕ ਉਧਰੋਂ ਲੈ ਲੈਣ, ਇੱਕ ਉਧਰੋਂ ਲੈ ਲੈਣ, ਇਸ ਤਰੀਕੇ ਦੀ ਕੋਈ ਸਹਿਮਤੀ ਬਣਾ ਲੈਣ। ਘੱਟੋ ਘੱਟ ਲੋਕਾਂ ਨੂੰ ਇਸ ਮੌਕੇ ਤੇ ਮੈਸੇਜ ਦੇ ਦੇਣ ਕਿ ਸਿੱਖ ਕਦੇ ਕਦੇ ਟੇਬਲ ਤੇ ਬਹਿ ਕੇ ਆਪਸ ਦੇ ਵਿੱਚ ਭਾਈਚਾਰਕ ਤੌਰ ਤੇ ਵੀ ਇਸ ਤਰ੍ਹਾਂ ਦੇ ਫੈਸਲੇ ਕਰ ਲੈਂਦੇ ਆ। ਬਿਲਕੁਲ ਜੀ, ਉਹ ਸੂਰਜ ਹੋਰ ਪਾਸੇ ਚੜੂਗਾ ਜਿਸ ਤੋਂ ਅਸੀਂ ਇਹ ਕੰਮ ਕਰਾਂਗੇ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਪਿੰਡਾਂ ਵਿੱਚ ਹੁੰਦੇ ਪ੍ਰੇਮ ਵਿਆਹਾਂ ਤੋਂ ਦੁਖੀ ਹੋ ਕੇ ਪਿੰਡ ਵਾਲਿਆਂ ਨੇ ਖਾਪ ਪੰਚਾਇਤਾਂ ਵਾਲਾ ਫੈਸਲਾ ਲਿਆ। ਦੇਖੋ, ਇਹ ਖਾਪ ਪੰਚਾਇਤਾਂ ਲਈ ਜਾਗ ਜਿਹੜੀ ਉਹ ਸਾਡੇ ਪੰਜਾਬ ਦੇ ਵਿੱਚ ਵੀ ਲੱਗਦੀ ਜਾਂਦੀ ਆ। ਪਰਸੋਂ ਦੀ ਗੱਲ ਆ ਕਿ ਮਕੇਰੀਆਂ ਦੇ ਲਾਗਿਓਂ ਕਿਹੋ ਜਿਹੀ ਖਬਰ ਸੁਣਨ ਨੂੰ ਮਿਲੀ ਸੀ ਕਿ ਝਗੜਾ ਹੋਇਆ। ਝਗੜੇ ਤੋਂ ਬਾਅਦ ਪੰਚਾਇਤ ਨੇ ਇੱਕ ਨੌਜਵਾਨ ਨੂੰ ਕਹਿ ਦਿੱਤਾ ਕਿ ਤੂੰ ਪਿੰਡੋਂ ਚਲਿਆ ਜਾ। ਹੁਣ ਅੱਜ ਇਹ ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ਦੇ ਲਾਗਿਓਂ ਖਬਰ ਆ ਗਈ ਤਕੂਹਾ ਪਿੰਡ ਤੋਂ। ਉੱਥੋਂ ਦੀ ਪੰਚਾਇਤ ਨੇ ਇੱਕ ਫੈਸਲਾ ਕਰ ਦਿੱਤਾ ਔਰ ਉਹ ਕਹਿੰਦੇ ਕਿ ਫੈਸਲਾ ਅਸੀਂ ਇਹ ਅੱਕ ਕੇ ਕੀਤਾ, ਥੱਕ ਕੇ ਕੀਤਾ, ਹਾਰ ਕੇ ਕੀਤਾ। ਉਹਦਾ ਕਾਰਨ ਉਹਨਾਂ ਨੇ ਇਹ ਦੱਸਿਆ ਕਿ ਸਾਡੇ ਕੁਝ ਮਹੀਨਿਆਂ ਦੇ ਵਿੱਚ 10 ਮੁੰਡੇ ਕੁੜੀਆਂ ਨੇ ਆਪਸ ਦੇ ਵਿੱਚ ਪਿੰਡੋਂ ਵਿਆਹ ਕਰਾ ਲਿਆ। ਕੋਈ ਕੁੜੀ 12ਵੀਂ 'ਚ ਪੜ੍ਹਦੀ, ਕੋਈ BA 'ਚ ਪੜ੍ਹਦੀ, ਕੋਈ ਘਰੋਂ ਦੱਸੇ ਬਗੈਰ ਚਲੇ ਗਏ ਔਰ ਪਿੰਡ ਦੇ ਮੁੰਡੇ ਦੇ ਨਾਲ ਹੀ ਵਿਆਹ ਕਰਵਾ ਲਿਆ। ਉਹ ਕਹਿੰਦੇ ਕਿ ਅਸੀਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੀ ਲਿਖਿਆ ਕਿ ਭਾਈ ਤੁਸੀਂ ਕੋਈ ਹੁਕਮਨਾਮਾ ਜਾਂ ਕੋਈ ਆਦੇਸ਼ ਇਸ ਤਰ੍ਹਾਂ ਦਾ ਜਾਰੀ ਕਰੋ ਕਿ ਗੁਰਦੁਆਰਿਆਂ ਦੇ ਵਿੱਚ ਜਿਹੜੇ ਗ੍ਰੰਥੀ ਸਿੰਘ ਆ ਉਹ ਇੱਕ ਪਿੰਡ ਦੇ ਮੁੰਡੇ ਕੁੜੀ ਦੀਆਂ ਜਿਹੜੀਆਂ ਰਸਮਾਂ ਜਾਂ ਜਿਹੜੇ ਉਹ ਆਨੰਦ ਕਾਰਜ ਉਹ ਨਾ ਕਰਵਾਉਣ। ਹੁਣ ਦੂਜੇ ਪਾਸੇ ਉਹਨਾਂ ਨੇ ਇਹ ਫੈਸਲਾ ਕਰ ਲਿਆ ਕਿ ਜੀ ਅਸੀਂ ਉਸ ਮੁੰਡੇ ਕੁੜੀ ਨੂੰ ਪਿੰਡ ਦੇ ਵਿੱਚੋਂ ਕੱਢ ਦਿਆਂਗੇ ਜਾਂ ਪੁਲਿਸ ਨੂੰ ਫੜਾ ਦਿਆਂਗੇ ਜਿਹੜਾ ਪਿੰਡ ਦੇ ਵਿੱਚ ਹੀ ਇਸ ਤਰ੍ਹਾਂ ਦਾ ਪ੍ਰੇਮ ਵਿਆਹ ਕਰਾਏਗਾ, ਲਵ ਮੈਰਿਜ ਕਰਾਏਗਾ। ਹੁਣ ਦੇਖੋ, ਅਕਾਲ ਤਖ਼ਤ ਦੇ ਇਸ ਤਰ੍ਹਾਂ ਦੇ ਮੇਰੇ ਖਿਆਲ ਦੇ ਨਾਲ ਫੈਸਲੇ ਜਿਹੜੇ ਆ ਉਹ ਇਹਨਾਂ ਮਾਮਲਿਆਂ 'ਚ ਨਹੀਂ ਆਉਂਦੇ, ਨਾ ਹੀ ਕੀਤੇ ਜਾ ਸਕਦੇ ਆ, ਕਿਉਂਕਿ ਕਈ ਥਾਵਾਂ ਤੇ ਇਸ ਤਰ੍ਹਾਂ ਹੁੰਦਾ ਕਿ ਸਹਿਮਤੀ ਦੇ ਨਾਲ ਵੀ ਵਿਆਹ ਸ਼ਾਦੀਆਂ ਅੱਜ ਕੱਲ੍ਹ ਪਿੰਡਾਂ 'ਚ ਹੁੰਦੀਆਂ। ਕੀ ਉਹਦੇ ਲਈ ਫਿਰ ਅੱਡ ਹੋਏਗਾ ਵਿਧੀ ਵਿਧਾਨ, ਜਾਂ ਜਿਹੜੇ ਲਵ ਮੈਰਿਜ ਵਾਲੇ ਉਹਨਾਂ ਲਈ ਅੱਡ ਵਿਧੀ ਵਿਧਾਨ ਹੋਏਗਾ? ਜੀ ਇਸ ਤਰ੍ਹਾਂ ਚੱਲ ਪਿਆ ਕੰਮ ਤੇ ਬਹੁਤ ਸਾਰੀਆਂ ਸਮੱਸਿਆਵਾਂ
ਸਮੱਸਿਆਵਾਂ ਹੁੰਦੀਆਂ ਪਿੰਡਾਂ 'ਚ ਸਮਾਜ ਦੇ ਵਿੱਚ, ਤੇ ਫਿਰ ਤੇ ਹਰੇਕ ਹੀ ਅਪੀਲ ਕਰ ਸਕਦਾ ਕਿ ਇਸ ਮਾਮਲੇ 'ਚ ਵੀ ਹੁਕਮਨਾਮਾ ਜਾਰੀ ਹੋਣਾ ਚਾਹੀਦਾ। ਇਹ ਸਮੱਸਿਆ ਸਾਡੇ ਇੱਕ ਸਮਾਜਿਕ ਤਾਣੇ ਬਾਣੇ ਨਾਲ ਜੁੜੀ ਹੈ, ਔਰ ਇਹ ਸਮੱਸਿਆ ਓਡੀ ਵੱਡੀ ਸਮੱਸਿਆ ਨਹੀਂ ਜਿੱਡੀ ਵੱਡੀ ਇਹਨੂੰ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਕਿਉਂਕਿ ਇਹ ਸਾਰੇ ਪਾਸੇ ਆ। ਇੱਕ ਪਿੰਡ ਦੇ ਵਿੱਚੋਂ ਚਲੋ 4-5 ਘਟਨਾਵਾਂ ਹੋ ਗਈਆਂ, ਉਹ ਵੱਖਰੀ ਗੱਲ ਆ, ਪਰ ਆਮ ਤੌਰ ਤੇ ਇਹ ਹਰੇਕ ਥਾਂ ਤੇ ਵਾਪਰਦੀਆਂ ਪਈਆਂ, ਕਿਉਂਕਿ ਇਹ ਜਦੋਂ ਵੀ ਸੱਭਿਆਚਾਰਕ ਤਬਦੀਲੀ ਇਸ ਤਰੀਕੇ ਦੀ ਆਉਂਦੀ ਹੈ, ਉਦੋਂ ਫਿਰ ਇਹਨਾਂ ਜਿਹੜੇ ਵਰਤਾਰਿਆਂ ਨੂੰ, ਜਿਹੜੇ ਕੁਦਰਤੀ ਵਰਤਾਰੇ ਆ, ਜਿਹੜੇ ਇੱਕ ਦੂਜੇ ਪ੍ਰਤੀ ਆਕਰਸ਼ਣ ਹੁੰਦਾ ਇਸ ਉਮਰ ਦੇ ਵਿੱਚ, ਇਹਨਾਂ ਵਰਤਾਰਿਆਂ ਨੂੰ ਫਿਰ ਰੋਕਿਆ ਨਹੀਂ ਜਾ ਸਕਦਾ। ਤੁਸੀਂ ਬੰਦਸ਼ਾਂ ਨਹੀਂ ਲਾ ਸਕਦੇ। ਤੁਸੀਂ ਜੋ ਕਰ ਸਕਦੇ ਹੋ ਉਹ ਇਹ ਆ ਕਿ ਤੁਸੀਂ ਆਪਣੇ ਪੱਧਰ ਤੇ ਆਪਣੇ ਪਿੰਡ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਮੁਹਿੰਮ ਚਲਾਓ ਕਿ ਆਪਣੇ ਜਿਹੜੇ ਪਿੰਡ ਦੇ ਮਾਪੇ ਆ ਉਹ ਖਾਸ ਤੌਰ ਤੇ ਜ਼ਿੰਮੇਵਾਰ ਬਣ ਕੇ ਇਸ ਸੱਭਿਆਚਾਰਕ ਉਤਲ ਪੁਤਲ ਦੇ ਵਿੱਚ ਬੱਚਿਆਂ ਨੂੰ ਚੰਗੇ ਗੁਣ ਕਿੱਦਾਂ ਦੇਣੇ ਆ, ਚੰਗੇ ਸੰਸਕਾਰ ਕਿੱਦਾਂ ਦੇਣੇ ਆ, ਉਹ ਚੀਜ਼ ਤੇ ਤੁਸੀਂ ਕਰ ਸਕਦੇ ਹੋ। ਪਰ ਇਸ ਤਰ੍ਹਾਂ ਅੱਗ ਤੇ ਤੁਸੀਂ ਸੁੱਕਾ ਘਾਹ ਪਾ ਕੇ ਉਸ ਅੱਗ ਨੂੰ ਰੋਕਣ ਦਾ ਯਤਨ ਕਰੋਗੇ, ਇਹ ਬਹੁਤ ਮੁਸ਼ਕਿਲ ਆ, ਔਰ ਮੁਸ਼ਕਿਲ ਨਹੀਂ ਮੈਂ ਤਾਂ ਕਹਾਂਗਾ ਕਿ ਨਾਮੁਮਕਿਨ ਆ। ਔਰ ਦੂਜੀ ਗੱਲ, ਜਿਹੜੀ ਸਾਡੀ ਪੰਚਾਇਤ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਜੀ ਪੰਚਾਇਤ ਪਰੇ ਜਿਹੜੀ ਹੈ ਉਹ ਰੱਬ ਦਾ ਰੂਪ ਹੁੰਦੀ ਹੈ, ਰੱਬ ਦਾ ਰੂਪ ਹੁੰਦਾ। ਕਈ ਵਾਰੀ ਪੰਚਾਇਤ ਖੁਦ ਨੂੰ ਸੱਚੀਓ ਹੀ ਰੱਬ ਸਮਝਣ ਲੱਗ ਪੈਂਦੀ ਹੈ, ਜੋ ਆਹ ਹੁਕਮ ਦਿੰਦੇ ਆ ਕਿ ਜੀ ਅਸੀਂ ਪਿੰਡੋਂ ਕੱਢ ਦਿਆਂਗੇ, ਇਹ ਕਰ ਦਿਆਂਗੇ, ਮੂੰਹ ਕਾਲਾ ਕਰ ਦਿਆਂਗੇ। ਇਹ ਪੰਚਾਇਤਾਂ ਨਹੀਂ ਕਰ ਸਕਦੀਆਂ। ਪੰਚਾਇਤਾਂ ਦਾ ਜਿਹੜਾ ਕੰਮ ਆ ਉਹ ਪ੍ਰਸ਼ਾਸਕੀ ਕੰਮ ਆ, ਔਰ ਜਾਂ ਜਿਹੜਾ ਵਿਕਾਸ ਨਾਲ ਜੁੜਿਆ ਉਹ ਕੰਮ ਹੈ ਪਿੰਡ ਦਾ ਵੇਖਣਾ। ਇਹ ਨਹੀਂ ਹੈ ਕਿ ਫਤਵੇ ਜਾਰੀ ਕਰਨੇ। ਪੰਚਾਇਤਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਥਾਂ ਤੇ ਦੂਜੇ ਪਾਸੇ ਧਿਆਨ ਦੇਣ ਦੀ ਲੋੜ ਹੈ ਕਿ ਸਮੱਸਿਆ ਹੈ ਕਿੱਥੇ ਹੈ ਔਰ ਉਸ ਸਮੱਸਿਆ ਦਾ ਹੱਲ ਕਿੱਥੇ ਆ। ਜੀ, ਤੇ ਅੱਗੇ ਆਪਾਂ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੀ ਜੇ ਗੱਲ ਕਰੀਏ, ਇਹ ਸਦਾ ਖਬਰਾਂ ਦੇ ਵਿੱਚ ਹੀ ਰਹਿੰਦੇ ਆ ਜੀ, ਕੁਛ ਨਾ ਕੁਛ ਕਰਕੇ ਪਿਛਲੇ ਕਈ ਸਾਲਾਂ ਤੋਂ, ਤੇ ਉਸ ਦੇ ਮੁੰਡੇ ਦਾ ਚਲਾਨ ਕੱਟਿਆ ਗਿਆ। ਮੁੰਡੇ ਨੂੰ ਸ਼ਾਇਦ ਪਤਾ ਨਹੀਂ, ਜਾਂ ਉਹਨੇ ਇਹ ਗੱਲ ਨਹੀਂ ਸੁਣੀ ਕਿ ਮੀਂਹ ਲੰਘਾਈਏ ਤੁਰ ਕੇ ਤੇ ਨੇਰੀ ਲੰਘਾਈਏ ਬਹਿ ਕੇ। ਉਹ ਮੀਂਹ ਨੇਰੀ ਦਾ ਟਾਈਮ ਆ, ਵੈਸੇ ਵੀ ਪੰਜਾਬ ਦੇ ਵਿੱਚ ਮੀਂਹ ਪੈਣ ਡਿਆ। ਉਹ ਲਾਲ ਬੱਤੀ ਵਾਲੀ ਕਾਰ ਲੈ ਕੇ ਨਿਕਲ ਪਿਆ ਚੰਡੀਗੜ੍ਹ ਨੂੰ। ਉਂਝ ਵੀ ਨੇਰੀ ਚੱਲੀ ਜਾਂਦੀ ਹੈ। ਨੇਰੀ ਇਹ ਕਿ ਹੁਣ ਬਾਪ ਦੀ ਚਾਰੇ ਚੱਕ ਜਗੀਰ ਹੈ ਜਿਹੜੀ, ਉਹ ਤੇ ਹੈ ਨੀ ਗੀ। ਬਾਪ ਦਾ ਰਾਜ ਹੈ ਨਹੀਂ। ਰਾਜ ਤੇ ਇਸ ਸਮੇਂ ਚੋਣ ਜਾਬਤਾ ਲੱਗਿਆ ਹੋਇਆ ਰਾਜ ਦੇ ਵਿੱਚ। ਉਹਨੂੰ ਚਾਹੀਦਾ ਸੀਗਾ ਕਿ ਚੁੱਪ ਕਰਕੇ ਇਸ ਨੇਰੀ ਨੂੰ ਲੰਘਾਉਂਦਾ, ਪਰ ਤੁਹਾਨੂੰ ਪਤਾ ਕਿ ਪੋਤੜਿਆਂ ਦੇ ਵਿਗੜੇ ਕਦੇ ਰਾਸ ਨਹੀਂ ਆਉਂਦੇ ਛੇਤੀ। ਉਹਨੇ ਆਪਣੀ ਮਰਜ਼ੀ ਕੀਤੀ। ਉਹ ਲਾਲ ਬੱਤੀ ਲਾ ਕੇ ਤੁਰ ਪਿਆ ਚੰਡੀਗੜ੍ਹ ਨੂੰ। ਰਸਤੇ ਦੇ ਵਿੱਚ ਬੰਗੇ ਕੋਲ ਉਹਨੂੰ ਰੋਕਿਆ ਗਿਆ। ਜਦੋਂ ਪੁੱਛਿਆ ਗਿਆ ਕਿ ਹਾਂ ਭਾਈ ਇਹ ਕਿਹਦੀ ਪਰਮਿਸ਼ਨ ਨਾਲ ਲਾਈ ਹੈ, ਕਹਿੰਦਾ ਜੀ ਗੱਡੀ ਪਾਪਾ ਜੀ ਦੀ ਹੈ। ਤੇ ਫਿਰ ਉਹਨਾਂ ਕਿਹਾ ਕਿ ਗੱਲ ਬਾਅਦ ਚ ਕਰਾਂਗੇ, ਪਾਪਾ ਜੀ ਕੌਣ ਹੈ ਤੇ ਕੌਣ ਨਹੀਂ, ਪਹਿਲਾਂ ਸਭ ਤੋਂ ਚਲਾਨ ਕਰਵਾਓ। ਫਿਰ ਉਸ ਮੁੰਡੇ ਦਾ ਚਲਾਨ ਕੀਤਾ ਗਿਆ। ਇਹ ਉਹੀ ਅਨਿਲ ਜੋਸ਼ੀ ਹੈ ਜਿਹਦੇ ਇੱਕ ਸਾਥੀ ਨੂੰ ਅੰਮ੍ਰਿਤਸਰ ਦੇ ਵਿੱਚ ਇੱਕ ASI ਨੇ ਰੋਕ ਕੇ ਇੰਨਾ ਹੀ ਪੁੱਛ ਲਿਆ ਸੀ ਕਿ ਸਰਦਾਰ ਸਾਹਿਬ ਤੁਹਾਡੀ ਹੈਲਮਟ ਕਿੱਥੇ ਆ, ਤੁਸੀਂ ਹੈਲਮਟ ਕਿਉਂ ਨਹੀਂ ਪਾਈ। ਉਸ ਤੋਂ ਬਾਅਦ 5 ਮਿੰਟਾਂ ਬਾਅਦ ਜਿਹੜੀ ਅਨਿਲ ਜੋਸ਼ੀ ਦੇ ਜਾਂ ਜਿਹੜੇ ਸਾਥੀ ਸੀ ਉਹਨਾਂ ਦੀ ਧਾੜ ਨੇ ਉਸ ASI ਦੇ ਨਾਲ ਜੋ ਕੀਤਾ ਸੀ ਸਲੂਕ, ਉਹ ਸਾਰਿਆਂ ਨੇ ਵੀਡੀਓ 'ਚ ਵੇਖਿਆ ਸੀ। ਇੰਨਾ ਕੁੱਟਿਆ ਗਿਆ, ਇੰਨਾ ਉਹਨੂੰ ਜਲੀਲ ਕੀਤਾ ਗਿਆ ਕਿ ਉਹ ਥਾਣੇਦਾਰ ਭੁੱਬਾ ਮਾਰ ਕੇ ਆਪਣੇ ਉੱਚ ਅਧਿਕਾਰੀਆਂ ਨੂੰ ਕਹਿੰਦਾ ਸੀ ਕਿ ਇਹਦੇ ਨਾਲ ਚੰਗਾ ਕਿ ਤੁਸੀਂ ਜਾਂ ਤੇ ਮੈਨੂੰ ਘਰ ਨੂੰ ਘੱਲ ਦਿਓ ਜਾਂ ਮੈਨੂੰ ਮਾਰ ਹੀ ਦਿਓ। ਇੰਨਾ ਜ਼ਿਆਦਾ ਉਹਨੂੰ ਜਲੀਲ ਕੀਤਾ ਗਿਆ ਸੀ। ਪਰ ਸਮੇਂ ਦਾ ਫਿਰ ਵੇਖੋ ਕਿ ਅੱਜ ਉਹੀ ਅਨਿਲ ਜੋਸ਼ੀ ਹੈ ਜਿਹੜਾ ਉਹ ਚੁੱਪਚਾਪ ਕਰਕੇ ਬਹਿ ਗਿਆ ਕਿ ਕਿਉਂਕਿ ਉਹਦੇ ਕਾਕੇ ਦੀ ਗਲਤੀ ਹੈ ਤੇ ਉਸ ਗਲਤੀ ਤੇ ਹੁਣ ਪਰਦੇ ਪਾਉਣ ਜੋਗੀ ਉਹਦੇ ਕੋਲ ਪਾਵਰ ਹੈ ਨਹੀਂ। ਇਹ ਸਾਡੇ ਇੱਥੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਇੱਕ ਚੱਲਣ ਆ ਕਿ ਜਦੋਂ ਇਹਨਾਂ ਮੰਤਰੀਆਂ ਸੰਤਰੀਆਂ ਦੇ ਕਾਕੇ ਸੜਕਾਂ ਤੇ ਨਿਕਲਦੇ ਆ, ਫਿਰ ਉਹ ਸੜਕਾਂ ਨੂੰ ਆਪਣੀ ਜੱਦੀ ਜਾਇਦਾਦ ਸਮਝਦੇ ਆ। ਇੱਥੇ ਜਲੰਧਰ ਦਾ ਮੇਅਰ ਸੀਗਾ, ਜਲੰਧਰ ਦੇ ਮੇਅਰ ਦੇ ਮੁੰਡੇ ਦੀ ਕਿਤੇ ਕਾਰ ਜਿਹੜੀ ਹੈ ਉਹ ਜੱਜ ਦੀ ਕਾਰ ਦੇ ਨਾਲ ਮਾੜੀ ਮੋਟੀ ਅੜ ਗਈ। ਉਹ ਲੰਘਾਉਣ ਤੋਂ ਉਹ ਮੁੰਡਾ ਬਾਹਰ ਨਿਕਲ ਕੇ ਜੱਜ ਨਾਲ ਗਾਲੀ ਗਲੋਚ ਕਰ ਬੈਠਾ। ਫਿਰ ਉਸ ਤੋਂ ਬਾਅਦ ਦੋਨਾਂ ਧਿਰਾਂ ਦਾ ਜਿਹੜਾ ਮਾਮਲਾ ਸੀ ਉਹ ਥਾਣੇ ਤੱਕ ਚਲੇ ਗਿਆ। ਥਾਣੇ ਤੋਂ ਵੀ ਗਾਂਹ ਦੀ ਗਾਂਹ ਹੀ ਚਲਾ ਗਿਆ। ਪਰ ਦੋਵੇਂ ਧਿਰਾਂ ਕਿਉਂਕਿ ਹਾਈ ਪ੍ਰੋਫਾਈਲ ਸੀਗੀਆਂ, ਫਿਰ ਉਹ ਦੋਨੇ ਧਿਰਾਂ ਆਪਸ ਦੇ ਵਿੱਚ ਰਜਾਮੰਦ ਹੋ ਕੇ ਰਾਜੀਨਾਮਾ ਕਰ ਗਈਆਂ। ਪਰ ਉਦੋਂ ਪ੍ਰਤੱਖਦਰਸ਼ੀਆਂ ਨੇ ਦੱਸਿਆ ਸੀ ਕਿ ਜੋ ਸਲੂਕ ਇੱਕ ਵਡੇਰੀ ਉਮਰ ਦੇ ਜੱਜ ਨਾਲ ਉਸ ਮੇਅਰ ਦੇ ਨੌਜਵਾਨ ਅਲੜ ਮੁੰਡੇ ਨੇ ਕੀਤਾ, ਉਹ ਸਾਰੇ ਵੇਖ ਕੇ ਦੰਗ ਰਹਿ ਗਏ ਸਨ ਕਿ ਪਿਓ ਦਾ ਮੇਅਰ ਆ, ਜ਼ਿੰਮੇਵਾਰ ਬੰਦਾ, ਤੇ ਇਹਦਾ ਮੁੰਡਾ ਜਿਹੜਾ ਉਹਦੇ ਮਵਾਲੀਆਂ ਤੋਂ ਵੀ ਭੈੜਾ। ਇਸ ਤਰ੍ਹਾਂ ਦੇ ਬਹੁਤ ਸਾਰੇ ਕਿੱਸੇ ਆ, ਬੜੇ ਸਾਰੇ ਕਿੱਸੇ ਆ। ਸੋ ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਆ ਕਿ ਤੁਹਾਡੇ ਬੱਚਿਆਂ ਨੇ ਤਾਂ ਨਜ਼ੀਰ ਪੈਦਾ ਕਰਨੀ ਹੈ, ਨਜ਼ੀਰ ਪੇਸ਼ ਕਰਨੀ ਹੈ ਕਿ ਹਾਂਜੀ ਇਹ ਅਸੀਂ ਮੰਤਰੀਆਂ ਸੰਤਰੀਆਂ ਦੇ ਮੁੰਡੇ ਹੋ ਕੇ ਵੀ ਅਨੁਸ਼ਾਸਨ ਦੇ ਵਿੱਚ ਰਹਿੰਦੇ ਆ, ਸਾਦਗੀ ਦੇ ਵਿੱਚ ਰਹਿੰਦੇ ਆ। ਪਰ ਇਹ ਸਭ ਤੋਂ ਪਹਿਲਾਂ ਕਾਨੂੰਨ ਤੋੜਦੇ ਹੀ ਇਹ ਲੋਕ ਆ। ਇਹ ਤੋੜਨਗੇ ਤੇ ਫਿਰ ਦੂਜੇ ਜਿਹੜੇ ਲੋਕ ਆ ਉਹ ਤੇ ਫਿਰ ਪੁੱਠੇ ਸਿੱਧੇ ਰਾਹ ਤੇ ਪੈਣਗੇ। ਉਂਝ ਅਨਿਲ ਜੋਸ਼ੀ ਦਾ ਜਿਹੜਾ ਇਹ ਚਲਾਨ ਕੀਤਾ, ਇਹ ਸੰਕੇਤ ਇਹ ਦਿੰਦਾ ਹੈ ਕਿ ਅਨਿਲ ਜੋਸ਼ੀ ਹੋਰਾਂ ਤੋਂ ਜਿਹੜਾ
ਖੌਫ ਪੁਲਿਸ ਵਾਲੇ ਖਾਂਦੇ ਸਨ, ਉਹ ਖੌਫ ਜਿਹੜਾ ਆ ਉਹ ਕਿਤੇ ਨਾ ਕਿਤੇ ਹੁਣ ਮਨਾਂ ਚੋਂ ਨਿਕਲਿਆ। ਤਾਂ ਹੀ ਅਨਿਲ ਜੋਸ਼ੀ ਵੀ ਹੈ ਜਿਹੜਾ ਉਹ ਆਪਦਾ ਜੋਸ਼ ਨਹੀਂ ਵਿਖਾ ਸਕਿਆ, ਨਹੀਂ ਤੇ ਉਹ ਬਹੁਤ ਜ਼ਿਆਦਾ ਭੁੜਕਦਾ ਹੁੰਦਾ। ਪਰ ਇਸ ਮਾਮਲੇ ਦੇ ਵਿੱਚ ਉਹ ਬੋਲਿਆ ਨਹੀਂ, ਕਹਿੰਦਾ ਜੀ ਕਾਨੂੰਨ ਨੇ ਆਪਦਾ ਕੰਮ ਕੀਤਾ, ਪਰ ਕਾਨੂੰਨ ਤੇ ਪਹਿਲਾਂ ਵੀ ਆਪਦਾ ਕੰਮ ਕਰਦੇ ਸੀ, ਪਰ ਉਦੋਂ ਇਹ ਫਰਕ ਸੀ ਕਿ ਕਾਨੂੰਨ ਦੇ ਕੰਮ ਦੇ ਵਿੱਚ ਇਹ ਆਪਦਾ ਕੰਮ ਉਡਾ ਦਿੰਦੇ ਸੀ ਜਾ ਕੇ। ਬਿਲਕੁਲ ਜੀ, ਜਿਹੜਾ ਕਲਚਰ ਹੈ ਪੰਜਾਬ ਦਾ ਮੰਤਰੀਆਂ ਸੰਤਰੀਆਂ ਤੇ ਇਹਨਾਂ ਦੇ ਬੱਚਿਆਂ ਨੇ ਹੀ ਕੀਤਾ ਹੋਇਆ। ਤੇ ਅੱਗੇ ਅਖੀਰ ਦੇ ਵਿੱਚ ਸਵਾਲ ਹੈਗਾ ਜੀ ਕਿ ਮੇਨਕਾ ਗਾਂਧੀ ਨੇ ਕਿਹਾ ਕਿ ਔਰਤਾਂ ਦੇ ਹੋਸਟਲਾਂ 'ਚ ਆਉਣ ਜਾਣ ਤੇ ਸਮਾਂ ਤੈਅ ਹੋਣਾ ਚਾਹੀਦਾ ਆ। ਇਹਨੂੰ ਕਹਿੰਦੇ ਜੀ ਪੜ੍ਹਿਆ ਫਾਰਸੀ ਵਿੱਚ ਤੇਲ। ਮੇਨਕਾ ਗਾਂਧੀ ਤੋਂ ਇਹੋ ਜਿਹੇ ਬਿਆਨਾਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਬੀਬੀ ਜਦੋਂ ਲਿਖਦੀ ਆ ਬਹੁਤ ਵਧੀਆ ਲਿਖਦੀ ਆ, ਕਈ ਮੁੱਦਿਆਂ ਤੇ ਇਹੋ ਜਿਹਾ ਵਿਵਾਕ ਲਿਖਦੀ ਆ, ਜਾਣਕਾਰੀ ਭਰਪੂਰ ਲਿਖਦੀ ਆ ਕਿ ਕਪਾਟ ਖੁੱਲ ਜਾਂਦੇ ਆ। ਪਰ ਜੋ ਇਹਨੇ ਕੱਲ ਇਹ ਬਿਆਨ ਦਿੱਤਾ ਵੀ ਉਸ ਮੌਕੇ ਤੇ ਜਦੋਂ ਭਾਰਤ ਵਰਗਾ ਦੇਸ਼ ਹੈ ਜਿਹੜਾ ਔਰਤਾਂ ਨੂੰ ਅੱਜ ਤੱਕ ਬਰਾਬਰੀ ਨਹੀਂ ਦੇ ਸਕਿਆ, ਉਹ ਵੂਮੈਨਸ ਡੇ ਮਨਾ ਰਿਹਾ ਸੀਗਾ, ਬੀਬੀਆਂ ਦਾ ਦਿਹਾੜਾ ਮਨਾ ਰਿਹਾ ਸੀ, ਉਸ ਮੌਕੇ ਤੇ ਇਹਨੇ ਬਿਆਨ ਇਹ ਦਿੱਤਾ ਕਿ ਹੁਣ ਜ਼ਰੂਰਤ ਹੈ ਕਿ ਜਿਹੜੀਆਂ ਵਿਦਿਆਰਥਣਾਂ ਜਾਂ ਜਿਹੜੀਆਂ ਬੀਬੀਆਂ ਉਹਨਾਂ ਨੂੰ ਹੋਸਟਲਾਂ ਦੇ ਵਿੱਚ ਸਖਤਾਈ ਨਾਲ ਰੱਖਿਆ ਜਾਵੇ, ਖਾਸ ਤੌਰ ਤੇ ਉਹਨਾਂ ਲਈ ਸਮਾਂ ਸੀਮਾ ਜਿਹੜੀ ਉਹ ਤੈਅ ਕੀਤੀ ਜਾਵੇ ਕਿ ਇੰਨੇ ਵਜੇ ਤੋਂ ਬਾਅਦ ਸ਼ਾਮ ਨੂੰ ਉਹ ਬਾਹਰ ਅੰਦਰ ਨਹੀਂ ਜਾ ਸਕਦੀਆਂ। ਪਹਿਲੀ ਗੱਲ ਤੇ ਇਹ ਹੈ ਕਿ ਬੀਬੀ ਦਾ ਇਹ ਜਿਹੜਾ ਤਰਕ ਹੈ ਕਿ ਜੀ ਇਹ ਇਸ ਸਮੇਂ ਤੋਂ ਬਾਹਰ ਨਹੀਂ ਨਿਕਲਣੀਆਂ ਚਾਹੀਦੀਆਂ ਸਮੇਂ ਤੋਂ, ਤਾਂ ਉਹ ਦੇਖੋ ਕੋਈ ਵੀ ਹੋਸਟਲ ਆ, ਕੋਈ ਵੀ ਪੀਜੀ ਆ, ਉਹਦੇ ਇਹੋ ਜਿਹੇ ਕਾਇਦੇ ਕਾਨੂੰਨ ਹੁੰਦੇ ਆ। ਖਾਸ ਤੌਰ ਤੇ ਗਰਲਸ ਹੋਸਟਲ ਆ ਜਿਹੜੇ, ਉਹਨਾਂ ਦੇ ਵਿੱਚ ਤੇ ਪਹਿਲਾਂ ਹੀ ਇਸ ਤਰ੍ਹਾਂ ਦੇ ਸਖਤ ਨਿਯਮ ਹੁੰਦੇ ਆ। ਦੂਜੀ ਗੱਲ ਜਿਹੜੀ ਇਸ ਬੀਬੀ ਨੇ ਕਹੀ ਹੈ ਉਹ ਇਹ ਕਹਿੰਦੀ ਕਿ ਉਸ ਵੇਲੇ ਹਾਰਮੋਨਸ ਉਸ ਸਮੇਂ ਤਬਦੀਲ ਹੁੰਦੇ ਆ ਤੇ ਉਹ ਹਾਰਮੋਨਸ ਬਹੁਤ ਖਤਰਨਾਕ ਹੁੰਦੇ ਆ। ਉਹਨਾਂ ਹਾਰਮੋਨਸ ਦੇ ਬਦਲਾਵਾਂ ਦੇ ਵਿੱਚ ਕਈ ਵਾਰ ਗਲਤੀਆਂ ਹੋ ਜਾਂਦੀਆਂ। ਇਹ ਇਸ ਬੀਬੀ ਦਾ ਤਰਕ ਆ। ਹੁਣ ਦੇਖੋ ਹਾਰਮੋਨਸ ਤਬਦੀਲੀਆਂ ਤੇ ਜਿਹੜਾ ਬੱਚਾ 12-13 ਸਾਲ ਦੀ ਉਮਰ 'ਚ, ਚਾਹੇ ਉਹ ਬੱਚਾ ਚਾਹੇ ਬੱਚੀ ਆ, ਉਹ ਉਸ ਤਬਦੀਲੀ ਦੇ ਦੌਰ 'ਚੋਂ ਨਿਰੰਤਰ ਲੰਘਦਾ ਤੇ ਕਈ ਵਾਰੀ ਲੰਘਦਾ ਰਹਿੰਦਾ ਕਿ ਅਸੀਂ ਉਹਨੂੰ ਪਿੰਜਰੇ 'ਚ ਪਾ ਕੇ ਰੱਖਾਂਗੇ। ਦੂਜੀ ਗੱਲ ਇਹ ਕਿ ਬੀਬੀ ਮੇਨਕਾ ਗਾਂਧੀ ਹੋਈ ਜਾਂ ਹੋਰ ਕਈ ਹੋਏ, ਕਈ ਇੱਥੇ ਇੱਕ ਇਹਨਾਂ ਦਾ ਸੈਰ ਸਪਾਟਾ ਮੰਤਰੀ ਹੈ ਮਹੇਸ਼ ਕੁਮਾਰ ਸ਼ਰਮਾ, ਉਹਨੇ ਆਖ ਦਿੱਤਾ ਸੀਗਾ ਜੀ ਕਿ ਇੰਨੇ ਵਜੇ ਤੋਂ ਬਾਅਦ ਜਿਹੜੇ ਸੈਲਾਨੀ ਬਾਹਰੋਂ ਆਉਂਦੇ ਆ ਉਹ ਨਾ ਨਿਕਲਣ। ਨਾਲ ਹੀ ਉਹਨੇ ਕਹਿਤਾ ਸੀ ਕਿ ਕੋਈ ਸਕਰਟ ਪਾ ਕੇ ਬਾਹਰਲੀ ਸੈਲਾਨੀ ਹੈ ਜਿਹੜੀ ਉਹ ਨਾ ਘੁੰਮੇ ਸੜਕਾਂ ਤੇ। ਇੱਥੇ ਬਹੁਤ ਸਾਰੇ ਹੋਰ ਬੰਦੇ ਆ ਜਿਹੜੇ ਸਲਾਹ ਦਿੰਦੇ ਆ ਕਿ ਜਿਹੜੀਆਂ ਕੰਮਾਂ ਕਾਰ ਵਾਲੀਆਂ ਬੀਬੀਆਂ ਉਹ ਰਾਤ ਨੂੰ ਸ਼ਿਫਟਾਂ ਤੇ ਨਾ ਜਾਇਆ ਕਰ, ਉਹ ਦਿਨੇ ਆਪਦਾ ਕੰਮ ਮੁਕਾ ਕੇ ਤੇ ਸੂਰਜ ਛਿਪਣ ਤੋਂ ਪਹਿਲਾਂ ਆਪਦੇ ਘਰੇ ਜਾ ਕੇ ਸ਼ਿਫਟ ਹੋ ਜਾਣ। ਬਹੁਤ ਸਾਰੇ ਲੋਕ ਹੋਰ ਸਲਾਹਾਂ ਦਿੰਦੇ ਆ ਕਿ ਕੀ ਪਹਿਨਣਾ ਚਾਹੀਦਾ ਔਰਤ ਨੂੰ, ਕੀ ਖਾਣਾ ਚਾਹੀਦਾ ਹੈ। ਇਹ ਬੀਬੀ ਮੇਨਕਾ ਗਾਂਧੀ ਵੀ ਉਹਨਾਂ ਦੇ ਵਿੱਚ ਰਲ ਕੇ ਬੀਬੀ ਹੋ ਕੇ ਗੱਲ ਕਹਿਣ ਡਈ ਆ ਕਿ ਇੰਨੇ ਵਜੇ ਤੋਂ ਬਾਅਦ ਗਰਲਸ ਹੋਸਟਲਾਂ ਦੇ ਵਿੱਚ ਗਰਲਸ ਨੂੰ ਤਾੜ ਦਿਓ। ਇਹ ਸਾਰੀਆਂ ਸਲਾਹਾਂ ਜਿਹੜੀਆਂ ਕੁੜੀਆਂ ਨੂੰ ਕਿਉਂ, ਕੁੜੀਆਂ ਤੇ ਹੀ ਸਾਰੀਆਂ ਪਾਬੰਦੀਆਂ ਕਿਉਂ? ਜਿਹੜਾ ਬੰਦਾ ਇਸ ਪੁਆੜੇ ਦੀ ਸਾਰੀ ਜੜ ਆ, ਜਿਹਦੇ ਤੋਂ ਸਭ ਤੋਂ ਜ਼ਿਆਦਾ ਔਰਤ ਨੂੰ ਖਤਰਾ ਹੈ, ਤੇ ਫਿਰ ਉਸ ਬੰਦੇ ਤੇ ਪਾਬੰਦੀ ਕਿਉਂ ਨਹੀਂ ਲੱਗ ਜਾਂਦੀ ਕਿ ਸੂਰਜ ਛਿਪਣ ਤੋਂ ਬਾਅਦ ਬੰਦਾ ਬਾਜ਼ਾਰ ਦੇ ਵਿੱਚ ਨਜ਼ਰ ਨਹੀਂ ਆਉਣਾ ਚਾਹੀਦਾ? ਸਾਰੀ ਗੱਲ ਦਾ ਫਸਲਾ ਹੀ ਵੱਢਿਆ ਜਾਵੇ। ਅੱਜ ਹੀ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਬੀਬੀ ਮੇਨਕਾ ਗਾਂਧੀ ਆ, ਇਹਦੇ ਵੱਖਰੇ ਵਿਚਾਰ ਹੁੰਦੇ ਆ। ਕੁੱਤਿਆਂ ਦੀ ਰਖਵਾਲੀ ਵਾਲੀ ਬੀਬੀ ਆ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਖਬਰਾਂ ਬਾਰੇ ਦੱਸਿਆ। ਸਰੋਤੇ ਇਹ ਸਨ ਸਾਡੇ ਨਾਲ ਜੁੜੇ ਮੈਂਟੂ ਗੁਰਸਰੀਆ ਜੀ। ਤੇ ਹੁਣ ਇਸੇ ਦੇ ਨਾਲ ਖਬਰਾਂ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।